ਤੇ ਅੱਜ ਅਸੀਂ ਪਹਿਲੇ ਦਿਨ ਬੱਕਰੀਆਂ ਲੱਗੀਆਂ ਵੜਨ। ਹੁਣ ਬੱਕਰੀਆਂ ਨੂੰ ਹਾਲੇ ਪਤਾ ਨਹੀਂ ਆਪਣੇ ਵਾੜੇ ਦਾ। ਅਸੀਂ ਗਾਂ ਤੋਰੋਂ ਹੌਲੀ ਹੌਲੀ। ਚਲ ਚਲੋ ਜੀ ਚਲੋ ਜੀ। ਗਈਆਂ ਬਿਸਮਿਲ੍ਲਾ ਜੀ। ਲਓ ਜੀ ਸਾਡੇ ਨਵੇਂ ਵਾੜੇ ਦੀ ਬਿਸਮਿਲ੍ਲਾ ਹੋ ਗਈ ਆ। ਅੱਛਾ ਇਦਾਂ ਇੱਕ ਤਾਂ ਇੱਥੋਂ 2-2.5 ਫੁੱਟ ਤੱਕ ਇੱਥੇ ਤੱਕ ਅਸੀਂ ਇਹਨੂੰ ਨਾ ਇਦਾਂ ਨੰਗਾ ਕਰ ਦੇਣਾ ਵੀ ਇਹਦਾ ਤਣਾ ਬਣੂਗਾ, ਮੁੱਢ ਬਣਾਊਗਾ। ਕੀ ਬਾਤ ਆ ਯਾਰ, ਇਹ ਬੜੀ ਸ਼ੈ ਆ, ਬੜੀ ਸ਼ੈ ਆ, ਬੜੀ ਇਹ ਬਾਹਰਲੇ ਮੁਲਕ ਦੀ ਆ। ਅਸੀਂ ਉਹ ਬੀਜ ਵੰਡਿਆ, ਆ ਦੇਖੋ ਜੀ ਕਿੰਨਾ ਫਲ ਲੱਗਾ ਸੀ ਤੇ ਆ ਟਾਣਾ ਟੁੱਟ ਗਿਆ। ਉਹ ਦੇਖੋ ਚਿਰ ਗਿਆ, ਸੋ ਇਹਦਾ ਭਾਰ ਹੀ ਇੰਨਾ ਬਣ ਗਿਆ ਟਾਣੇ ਦਾ, ਫਲ ਦਾ ਭਾਰ ਇਹਨਾਂ। ਅੱਛਾ ਇਹ ਜੰਪਾਲ ਉਧਰ ਦੀ? ਅੱਛਾ ਜੰਪਾਲ ਉਧਰ, ਮੇਰੀ ਬੇਟੀ ਵੀ ਉਧਰ ਪੈਦਾ ਹੋਈ, ਇਹ ਵੀ ਉਧਰ ਪੈਦਾ ਹੋਇਆ। ਅੱਛਾ ਇਹਨਾਂ ਨੂੰ ਇੱਥੇ ਸਕਾਫਤ ਦਿਖਾਉਣ ਵਾਸਤੇ ਨੂੰ ਲੈ ਕੇ ਆਈਦਾ ਪਾਕਿਸਤਾਨ। ਮਾਸ਼ਾਅੱਲਾ, ਸਾਡਾ ਪਤਾ ਚੱਲੇ ਨਿਜ਼ਾਮ ਕਿੱਦਾਂ ਦਾ ਸਾਡੇ। ਤੇ ਘਰ ਦੀ ਉੱਥੋਂ ਲਈ ਹੈ ਕਿ ਆਪਣੇ ਚੋਂ? ਨਹੀਂ ਘਰ ਦੀ ਇੱਥੋਂ ਦੀ, ਫੈਸਲਾਬਾਦ ਰਹਿਣਾ ਲੈ। ਅੱਛਾ ਫਿਰ ਠੀਕ ਹੈ, ਹਾਂਜੀ ਫਿਰ ਕਾਮਯਾਬ। ਲਓ ਜੀ, ਉਹ ਤੇਰਾ ਭਲਾ ਹੋ ਜੇ, ਬਹੁਤ ਤੇਜ਼ ਆ ਯਾਰ ਕੰਡਾ ਦਾ। ਤੈਨੂੰ ਦੱਸਿਆ ਨਾ ਵੀ ਦਿਮਾਗ ਹਾਜ਼ਰ ਰੱਖਣਾ। ਸਿਆਣੇ ਕਹਿੰਦੇ ਵੀ ਚੜ ਜਾ ਪੁੱਤ ਸੂਲੀ ਤੇ ਰਾਮ ਭਲੀ ਕਰੇ। ਚਾਚਾ ਫਾਇਦਾ ਤਾਂ ਨਿੰਮ ਨੂੰ ਫਿਰ ਵੀ ਬੱਕਰੀ ਕੁਛ ਘੱਟ ਖਾਂਦੀ ਆ, ਇਹਨੂੰ ਬਹੁਤ ਖਾਂਦੀ ਆ ਇਹ ਬਕੈਣ ਨੂੰ। ਹੈ ਤਾਂ ਇਹ ਵੀ ਕੌੜੀ ਹੋਈ ਆ। ਹਾਂ ਹੈ ਕੌੜੀ। अस्सलाम वालेकुम जी। बाबा वारिस शाह फरमाया, नहीं खालक दी बंद ਜ਼ਬਾਨ ਹੁੰਦੀ, नहीं लगदे ਦਰਿਆਵਾਂ ਨੂੰ ਬੰਨ ਹੀਰੇ। ਬੰਦੇ ਤੁਹਾਨੂੰ ਸਲਾਹਾਂ ਦੇਣਗੇ ਵੀ ਇਦਾਂ ਕਰ ਲਓ, ਆਹ ਕਰ ਲਓ, ਪਰ ਤੁਸੀਂ ਆਪ ਦਾ ਸੂਤ ਵੇਖਣਾ ਵੀ ਤੁਹਾਨੂੰ ਸਖਿਆਈ ਕਿਹੜੀ ਗੱਲ 'ਚ ਆ। ਅਸੀਂ ਆ ਦੇਖਦੇ ਹਾਂ ਵੀ ਕੱਲ ਸਾਰੀ ਦਿਹਾੜੀ ਲਾ ਕੇ ਨਾ ਤੇ ਬੱਕਰੀਆਂ ਵਾਸਤੇ ਛਾਂ ਦਾ ਇੰਤਜ਼ਾਮ ਕੀਤਾ। ਇੰਤਜ਼ਾਮ ਕਾਹਦਾ ਕੀਤਾ ਵੀ ਰੁੱਖ ਅੱਗੇ ਖਲੋਤੇ ਸੀ ਤੇ ਸੱਜੇ ਖੱਬੇ ਜਾਲੀ ਲਾਤੀ। ਤੇ ਅੱਜ ਅਸੀਂ ਪਹਿਲੇ ਦਿਨ ਬੱਕਰੀਆਂ ਲੱਗੀਆਂ ਵੜਨ। ਹੁਣ ਬੱਕਰੀਆਂ ਨੂੰ ਹਾਲੇ ਪਤਾ ਨਹੀਂ ਆਪਣੇ ਵਾੜੇ ਦਾ। ਅਸੀਂ ਗਾਂ ਤੋਰੋਂ ਹੌਲੀ ਹੌਲੀ। ਚਲ ਚਲੋ ਜੀ ਚਲੋ ਜੀ। ਗਈਆਂ ਬਿਸਮਿਲ੍ਲਾ ਜੀ। ਲਓ ਜੀ ਸਾਡੇ ਨਵੇਂ ਵਾੜੇ ਦੀ ਬਿਸਮਿਲ੍ਲਾ ਹੋ ਗਈ ਆ। ਦੇਖੋ ਨਾ, ਜਿਹੜੀ ਸ਼ਾਇਦ ਤੁਹਾਡੇ ਕੋਲ ਹੈ ਨਾ, ਜਿਹੜਾ ਬੰਦੋਬਸਤ ਤੁਹਾਡੇ ਕੋਲ ਆ, ਬਸ ਉਹਦਾ ਸੂਤ ਦੇਖੋ ਬਈ ਉਹ ਤੁਹਾਨੂੰ ਸਖਿਆਈ ਕਿਹੜੀ ਗੱਲ 'ਚ ਲੱਭਦੀ ਆ, ਵੀ ਕਿੱਦਾਂ ਬਣਦੀ ਆ। ਤੁਸੀਂ ਆਪਦੇ ਡੰਗਰਾਂ ਨੂੰ ਸਹੂਲਤਾਂ ਦੇਣੀਆਂ ਨਾ, ਸਖਿਆਈ ਦੇਣੀ ਆ। ਹੁਣ ਛਾਂ ਦੀ ਲੋੜ ਆ ਤੇ ਦੁਪਹਿਰਾ ਕੱਟਣ ਵਾਸਤੇ ਆ ਸੌਖਾ ਕੰਮ ਕੀਤਾ ਵੀ ਜਾਮਣ ਦਾ ਰੁੱਖ ਸੀਗਾ, ਵਿੱਚ ਨਿੰਮਾਂ ਨੂੰਮਾਂ ਖਲੋਤੀਆਂ, ਊੜਾ ਜੂੜਾ ਜਿਹਾ ਬਣਿਆ ਇੱਥੇ ਰੁੱਖਾਂ ਦਾ, ਤੇ ਰੁੱਖ ਲਾਇਆ, ਕੰਮ ਆਈ ਜਾਂਦਾ ਚਾਚਾ। ਲੈ ਕਿਆ ਬਾਤ ਆ ਜੀ। ਰੁੱਖ ਤਾਂ ਰੁੱਖ ਹੀ ਆ ਜੀ। ਰੁੱਖ ਛਾਂ ਦੇ ਕੰਮ ਆ ਜਾਂਦਾ, ਬਾਲਣ ਦੇ ਕੰਮ ਆ ਜਾਂਦਾ, ਫਲ ਦੇ ਕੰਮ ਆ ਜਾਂਦਾ। ਰੁੱਖ ਜਿਹੜਾ ਨਾ ਜੀ, ਰੁੱਖ ਨਹੀਂ ਲਾਇਆ ਜਾਂਦਾ ਤੇ ਰੁੱਖ ਲਾਣੇ ਚਾਹੀਦੇ ਆ। ਤੇ ਜਿੰਨੇ ਵੀ ਲੱਗੇ ਹੋਣ ਰੁੱਖ ਤਾਂ ਉਨੇ ਹੀ ਥੋੜੇ ਆ, ਉਹਨੇ ਥੋੜੇ। ਹਾਂ ਜੀ, ਹੁਣ ਆ ਲੱਗੇ ਹੋਏ ਸੀ ਤੇ ਬੱਕਰੀਆਂ ਦੇ ਕੰਮ ਆ ਗਏ। ਆ ਹੁਣ ਨਿਗਾਹ ਮਾਰਾਂਗੇ ਨਾ, ਹਾਂਜੀ, ਕੋਈ ਖੁੰਗੀ ਸ਼ੁੰਗੀ ਕੋਈ ਇਦਾਂ ਦੀ ਨਾ ਵੀ ਜਿਹੜੀ ਸ਼ਾਇ ਵੀ ਬੱਕਰੀਆਂ ਦੇ ਨਾ ਕੋਈ ਆ ਲੱਗੇ ਨਾ ਕੋਈ ਹਾਂ ਚੀਰ ਪਾੜ ਨਾ ਹੋ ਜੇ। ਹੁਣ ਆ ਦੇਖੋ ਨਾ, ਵਿੱਚ ਪੱਤੇ ਚੁਗ ਰਹੀਆਂ, ਹਜੇ ਤਾਂ ਇਹ ਚਰਨਗੀਆਂ ਤੇ ਝਾਟਕ ਨੂੰ ਠੰਡੀ ਛਾਂ ਬਹਿ ਜਾਣਗੀਆਂ। ਜਦੋਂ ਟੂਬਲ ਚੱਲਿਆ ਇੱਥੋਂ ਪਾਣੀ ਵੀ ਲੰਘਿਆ ਕਰੂਗਾ, ਰਾਜੀ ਹੋ ਕੇ ਪਾਣੀ ਵੀ ਪੀਣਗੀਆਂ। ਹਾਂ ਜੀ, ਬਹਰਾਲਾ ਹੁਣ ਜਿਹੜੇ ਦਰਖਤ ਫੁੱਟੇ ਨਾ ਦਰਖਤ, ਇਹ ਇਹਨਾਂ ਨੇ ਸਾਰੇ ਖਾ ਲੈਣੇ, ਥੱਲਿਓਂ ਖਾ ਲੈਣੇ। ਹਾਂ, ਇਹ ਇਹਨਾਂ ਨੇ ਸਾਰੇ ਖਾ ਲੈਣੇ ਆ। ਘਾਹ ਕੂ ਆ, ਬੂਟੀ ਜਿੰਨੀ ਹੈਗੀ ਆ ਵਿੱਚ, ਇਹਨਾਂ ਨੇ ਸਾਰੀ ਚੁਗ ਲੈਣੀ ਆ। ਮੈਂ ਗੱਲ ਇਹ ਕਰਦਾ ਸੀ ਵੀ ਇਹਦੇ ਤੇ ਕਿੰਨਾ ਕੁ ਖਰਚਾ ਆਇਆ। ਹਾਂ ਜੀ, ਤੁਸੀਂ ਦੇਖ ਲਓ ਬਈ ਸਿਰਫ ਜਾਲੀ ਲਿਆ ਕੇ 4 ਚਪੇਰੇ ਬਾਂਸਾਂ ਨਾਲ ਲਾਤੀ ਹੈ ਤੇ ਬੱਕਰੀਆਂ ਏਡੀਆਂ ਰਾਜ਼ੀਆਂ ਨਾ ਵੀ ਇਹਨਾਂ ਦੀ ਸਿਹਤ ਹੀ ਦੁੱਗਣੀ ਹੋ ਜਾਣੀ। ਹਾਂ, ਵੀ ਉਹਨਾਂ ਨੂੰ ਥਾਂ ਉਹਨਾਂ ਦੇ ਪਸੰਦ ਦੀ ਆ, ਵੀ ਜਿੱਦਾਂ ਜੰਗਲ 'ਚ ਫਿਰਦੀਆਂ। ਦੇਸੀ ਤੇ ਬਰਾਲਰ 'ਚ ਇੰਨਾ ਫਰਕ ਆ। ਆਹ ਦੇਸੀ ਆ, ਦੇਖ ਲਓ, ਜਾਂ ਆਈਆਂ ਉਹਨਾਂ ਨੇ ਅੱਕ ਆ ਕੇ ਖਾ ਲਿਆ। ਅੱਕ ਖਾਦਾ, ਮੈਂ ਅੱਕ ਵੱਢਿਆ ਨਹੀਂ ਸੀ। ਵੱਢਿਆ ਨਹੀਂ ਸੀ। ਵੇਖ ਲਓ, ਉਹਨਾਂ ਨੇ ਆ ਕੇ ਅੱਕ ਖਾਦਾ। ਜਿਹੜਾ ਜਾਨਵਰ ਬਾਹਰ ਫਿਰਦਿਆਂ ਹਰ ਰੰਗ ਦੀ ਬੂਟੀ ਖਾਂਦਾ ਨਾ ਜੀ, ਉਸ ਜਾਨਵਰ ਦਾ ਦੁੱਧ ਤੇ ਘਿਓ ਦੀ ਬਾਤ ਹੀ ਹੋਰ ਆ। ਲਵਣ ਨਿੰਬ ਖਾਣਗੇ। ਤੇ ਜਿਹੜੇ ਜਾਨਵਰ ਹੁੰਦੇ ਨਾ ਪਾਲੇ ਹੋਏ ਬੰਨ ਕੇ, ਉਹ ਤਾਂ ਸਮਝੋ ਇਦਾਂ ਹੁੰਦੇ ਜਿੱਦਾਂ ਬਰਾਲਰ ਹੁੰਦੇ ਆ। ਹਾਂਜੀ। ਤੇ ਇਹ ਹੁਣ ਜਾਨਵਰ ਸਾਡੇ ਜਿਹੜੇ ਅਸੀਂ ਉਦਣ ਦੇ ਛੱਡੇ ਲਿਆ, ਕਦੀ ਇਹਨਾਂ ਨੂੰ ਲੂਸਣ 'ਚ ਅੱਗੇ ਛੱਡਦੇ ਰਹੇ ਆ। ਹਾਂਜੀ, ਲੂਸਣ ਚਾਰਦੇ ਰਹੇ, ਕਦੀ ਮੱਕੀ ਵੱਲ ਨਿਕਲ ਜਾਂਦੇ ਸੀ। ਅੱਜ ਹੁਣ ਅਸੀਂ ਆ ਛਾਂ ਤੇ ਵਾੜਾ ਬਣਾਤਾ ਇਹਨਾਂ ਦਾ। ਇਹ ਛਾਂ ਦੇ ਉੱਤੇ ਵਾੜਾ ਬਣਾਉਣ ਦਾ ਹੁਣ ਫਾਇਦਾ ਵੇਖ ਲਓ ਵੀ ਕਿੰਨਾ। ਹਾਂ, ਨਹੀਂ ਹੁਣ ਅੱਲਾ ਕਰੇ ਹੁਣ ਹੌਲੀ ਹੌਲੀ ਘਰ ਕਰ ਜਾਣਗੀਆਂ, ਘਰ ਜਾਣਗੀਆਂ, ਨਾਲੇ ਠੰਡੀ ਛਾਂ ਹਵਾ ਬਹਿਣਗੀਆਂ, ਮੌਜਾਂ ਕਰਨਗੀਆਂ ਇੱਥੇ ਛਾਂ ਦੇ ਉੱਤੇ। ਫਿਰ ਅਸੀਂ ਉੱਥੇ ਬੈਠੇ ਆ ਨਾ ਡੇਰੇ, ਤੇ ਸਾਡੀ ਨਿਗਾਹ ਦੇ ਵਿੱਚ ਆ ਡੰਗਰ। ਜਦੋਂ ਵੀ ਦੁਪਹਿਰ ਨੂੰ ਤੁਸੀਂ ਕਿਤੇ ਕਿਕਰਾਂ ਹੇਠ, ਕਿਤੇ ਰੁੱਖਾਂ ਹੇਠ ਬੰਨਣੇ ਹੋਣ ਨਾ, ਆਪਦੀ ਨਿਗਾਹ ਦੇ ਵਿੱਚ ਰੱਖਿਆ ਕਰੋ ਵੀ ਡੰਗਰ ਤੁਹਾਨੂੰ ਬੈਠਿਆਂ ਦਿਸਦਾ ਹੋਵੇ। ਕਿਸੇ ਟਾਈਮ ਕੋਈ ਘੋਟੂ ਆ ਜਾਂਦਾ, ਕੋਈ ਬਲਾਵਾ ਪੈ ਜਾਂਦਾ ਹੈ,
ਜਾਂ ਕੌਣ ਜੀ ਕੋਈ ਗਿੱਦੜ ਗੁੱਦੜ ਪੈ ਜਾਂਦਾ। ਗਿੱਦੜ ਗੁੱਦੜ ਕੀ ਸਿਆਣੇ ਕਹਿ ਗਏ ਪੋਹ ਮਾਂਗ ਦੀ ਰਾਤ ਤੇ ਜੇਠ ਹਾੜ ਦੀ ਦੁਪਹਿਰ, ਹਾਂ ਇੱਕ ਇਹ ਇੱਕ ਬਰਾਬਰ ਆ। ਜਿੰਨੀ ਚੋਰੀ ਪੋਹ ਮਾਂਗ ਦੀ ਰਾਤ ਨੂੰ ਹੁੰਦੀ ਆ ਓਨੀ ਚੋਰੀ ਜੇਠ ਹਾੜ ਦੀ ਦੁਪਹਿਰ ਨੂੰ ਹੋ ਜਾਂਦੀ ਆ। ਸੁਣ ਹੁੰਦਾ ਬੰਦੇ ਸੁਣ ਹੁੰਦੀ, ਹਰ ਬੰਦਾ ਜਾ ਕੇ ਛਾਂ ਤੇ ਪੱਖੇ ਤੇ ਸੌਂ ਜਾਂਦਾ। ਹਾਂ ਤੇ ਅੱਜ ਕੱਲ ਜਾਨਵਰਾਂ ਦਾ ਧਿਆਨ ਕਰਨਾ ਚਾਹੀਦਾ ਦੁਪਹਿਰੇ। ਧਿਆਨ ਪੂਰਾ ਕਰਨਾ ਚਾਹੀਦਾ। ਬਸ ਦੁਆਵਾਂ 'ਚ ਯਾਦ ਰੱਖਿਓ ਜੀ। ਅਸੀਂ ਹੁਣ ਨਾ ਸਾਨੂੰ ਇੱਕ ਤੋਹਫਾ ਆਇਆ ਸੀ, ਅਸੀਂ ਤੁਹਾਨੂੰ ਨਾਲ ਲੱਗਦੇ ਉਹ ਵੀ ਦਿਖਾਉਂਦੇ ਆ। ਬਾਹਰਲੇ ਮੁਲਕੋਂ ਨਾ ਸਾਨੂੰ ਸਾਡਾ ਇੱਕ ਭਰਾ ਸਰਦਾਰ ਮਿਲਣ ਆਇਆ ਸੀ, ਹੁਣ ਮੇਰੇ ਨਾਂ ਤੇ ਚੇਤੇ ਨਹੀਂ, ਸਾਨੂੰ ਦੇ ਕੇ ਗਏ ਸੀ ਕੈਂਚੀ ਇੱਕ। ਹਾਂ ਉਦੋਂ ਅਸੀਂ ਉਦੋਂ ਬੂਟੇ ਲਾ ਰਹੇ ਸੀਗੇ, ਅਸੀਂ ਫਲਦਾਰ ਪੌਦੇ ਲਾਏ ਸੀ। ਉਹ ਕਹਿੰਦਾ ਸੀ ਕਦੀ ਤੁਹਾਨੂੰ ਲੋੜ ਪਊਗੀ ਯਾਦ ਕਰੋਗੇ। ਅੱਜ ਸਾਨੂੰ ਲੋੜ ਪੈ ਗਈ। ਲੋੜ ਕੀ ਪਈ ਆ ਉਹ ਤੁਹਾਨੂੰ ਦਿਖਾ ਦਿੰਦੇ ਆ ਜਾਓ। ਆ ਬੂਹਾ ਬੰਨ੍ਹਦੀ ਇੱਥੋਂ ਰੱਸੀ ਨਾਲ। ਠੀਕ ਪੌਦੇ ਮਾਸ਼ਾਅੱਲਾ ਹੁਣ ਸਾਡੇ ਸਮਝੋ ਵੀ 1.5 ਸਾਲ ਦਾ ਹੋ ਗਿਆ ਹੈ ਤੇ ਇਸ ਸਾਲ ਇਹਨੇ ਫਲ ਚੱਕਣਾ ਮਾਸ਼ਾਅੱਲਾ। ਤੇ ਜਿਹੜਾ ਹੈ ਨਾ ਜੀ ਇਹ ਖਟਿਆਈ ਦੀ ਜਿੰਨੀਆਂ ਵੀ ਨਸਲਾਂ ਮਸੰਮੀ ਆ, ਫਲੂਟਰ ਆ, ਗਰੇਟ ਆ, ਮਾਲਟਾ, ਨਿੰਬੂ, ਜਿਹੜੀ ਸ਼ੈ ਵੀ ਆ, ਇਹਦੀ ਕਹਿੰਦੇ ਵੀ ਹੇਠੋਂ ਫੋਟ ਜਿਹੜੀ ਆਵੇ ਨਾ ਵੀ ਉਹ ਕੱਟਣੀ ਚਾਹੀਦੀ ਹੈ, ਉਹ ਨਹੀਂ ਰੱਖਣੀ। ਇੱਕ ਤਾਂ ਉਹ ਤਣਾ ਬਣਾਉਂਦਾ ਸਿੱਧਾ 2-2.5 ਫੁੱਟ ਉੱਤੇ ਤੱਕ ਨਾ ਇਹਦਾ ਤਣਾ ਬਣਾਉਣਾ। ਹੁਣ ਚਾਚਾ ਬਹਿ ਕੇ ਆਹ ਇੱਥੋਂ ਸ਼ੁਰੂ ਇੱਥੋਂ ਹੇਠੋਂ ਸ਼ੁਰੂ ਹੋ ਜਾ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਦਾਂ ਇੱਕ ਤਾਂ ਇੱਥੋਂ 2-2.5 ਫੁੱਟ ਤੱਕ ਇੱਥੇ ਤੱਕ ਅਸੀਂ ਇਹਨੂੰ ਨਾ ਇਦਾਂ ਨੰਗਾ ਕਰ ਦੇਣਾ ਵੀ ਇਹਦਾ ਤਣਾ ਬਣੂਗਾ, ਮੁੱਢ ਬਣਾਊਗਾ। ਕੀ ਬਾਤ ਆ ਯਾਰ, ਇਹ ਬੜੀ ਸ਼ੈ ਆ। ਬੜੀ ਸ਼ੈ ਆ, ਬੜੀ ਕੈਂਚੀ। ਇਹ ਬਾਹਰਲੇ ਮੁਲਕ ਦੀ ਹੈ। ਹਾਂ ਬੜੀ ਕੈਂਚੀ ਵਧੀਆ ਯਾਰ, ਬੜੀ ਸ਼ੈ ਆ। ਹਾਂਜੀ ਚਾਹੇ ਥੋੜਾ ਜਿਹਾ ਉੱਤੋਂ ਵੀ ਕੱਟ। ਨਹੀਂ ਥੱਲੇ ਉੱਤੇ ਗੱਲ ਆ। ਹਾਂ ਤਾਂ ਬੜੀ ਵਧੀਆ ਸ਼ੈ ਆ ਯਾਰ। ਅੱਛਾ ਇਦਾਂ ਇਹ ਨਾ ਇਹਦੇ ਕੀ ਫਾਇਦੇ ਆ ਹੇਠੋਂ 2.5-3 ਫੁੱਟ ਨੰਗਾ ਕਰਨ ਦੇ? ਵੀ ਇੱਕ ਤਾਂ ਜਿਹੜੀ ਇਹ ਖਟਿਆਈ ਵਾਲੀਆਂ ਛਾਵਾਂ ਹੁੰਦੀਆਂ ਨਾ ਇਹ ਲੱਗਦੀਆਂ ਕਲਮ ਤੇ ਕਲਮ ਜਿਹੜੀ ਆ ਥੋੜੀ ਜਿਹੀ ਤਾਂ ਲੱਗੀ ਹੁੰਦੀ ਆ। ਜਿਹੜਾ ਕਲਮ ਵਾਲਾ ਛਾਇਆ ਨਾ ਵੀ ਮਾਲਟੇ ਦੀ ਕੀਤੀ ਆ ਖੱਟੀ ਨੂੰ ਜਾਂ ਮਸੰਮੀ ਦੀ ਕੀਤੀ ਆ, ਉਹ ਸ਼ਾਖ ਤਾਂ ਚੱਲਦੀ ਹੈ। ਜਿਹੜੀਆਂ ਲਗਰਾਂ ਹੇਠਾਂ ਉਹ ਹੇਠਾਂ ਖੱਟੀ ਦੀਆਂ ਹੀ ਆਉਂਦੀਆਂ ਤੇ ਤਾਂ ਕਰਕੇ ਉਹਨਾਂ ਨੂੰ ਕੱਟ ਵੱਢ ਕਰਨੀ ਪੈਂਦੀ ਵੀ ਹੇਠੋਂ। ਇਹ ਕੱਟ ਦਈਏ? ਹਾਂ ਆ ਦਿਖਾਇਓ ਜੀ, ਇੱਥੇ ਆ ਕੇ ਕੈਂਚੀ ਦਾ ਕੰਮ ਦਿਖਾਇਓ ਜੀ। ਮੈਂ ਕਹਾਂ ਜੀ ਕੈਂਚੀ ਤਾਂ ਨਾ ਇਹ ਨਾ ਦੇ ਕੀ ਬਾਤ ਹੈ, ਕੀ ਬਾਤ ਆ ਕੈਂਚੀ ਦੀ ਯਾਰ। ਇਹ ਤਾਂ ਚਾਹੇ ਵਾਲ ਕੱਟ ਲਓ ਇਹਦੇ ਨਾਲ। ਆ ਦੇ ਲੈ ਚਾਚਾ ਇਹਨੂੰ ਮੁੱਢੋਂ ਲਾਣਾ। ਮੁੱਢੋਂ? ਹਾਂ ਅੱਛਾ ਆ ਦਿਖਾਓ ਨਾ ਜੀ। ਆ ਜਿਵੇਂ ਸਾਰੇ ਬੂਟਿਆਂ ਦਾ ਮੁੱਢ ਦਿਖਾ ਦਿਓ ਜੀ। ਤੇ ਆਹ ਦਿਖਾ ਦਿਓ ਆਹ ਹੇਠਾਂ ਆ ਵੀ ਜਿਹੜੀ ਬਣੀ ਇਹ ਅਸੀਂ ਹੁਣ ਸਾਰੇ ਬੂਟੇ ਸਾਫ਼ ਕਰਨੇ ਆ। ਇੱਥੇ ਦਿਖਾਓ ਨਾ ਜੀ, ਆ ਇੱਥੇ ਤੱਕ 3 ਫੁੱਟ ਬਣਦਾ। ਇਹ ਹੇਠੋਂ ਲਾ ਦਾਂਗੇ, ਆ 3 ਫੁੱਟ ਦਾ ਮੁੱਢ ਬਣ ਜਾਊਗਾ, ਉੱਤੇ ਫਲ ਲੈ ਲੂਗਾ। ਇਦਾਂ ਹੀ ਆ ਬੂਟਾ ਦਿਖਾ ਦਿਓ ਜੀ। ਇਦਾਂ ਹੀ ਇਹ ਗੱਲ ਆ ਵੀ ਜਿਹੜੀ ਸ਼ੈ ਵੀ ਆ ਨਾ ਜੀ ਇਹਦਾ ਖਟਿਆਈ ਵਾਲੀ ਇਹਦੀ ਜ਼ਰੂਰ ਇਹ ਕਟਿੰਗ ਕਰਨੀ। ਜਿਹੜੇ ਬੰਦੇ ਨੇ ਬੂਟਾ ਲਾਇਆ ਸਾਨੂੰ ਵੀ ਇਦਾਂ ਕਿਸੇ ਨੇ ਦੱਸਿਆ। ਅਸੀਂ ਕੀ ਕਹਿੰਦੇ? ਪ੍ਰੂਨਿੰਗ ਕਰਨੀ। ਅੱਛਾ ਪ੍ਰੂਨਿੰਗ ਹੋ ਰਹੀ ਹੈ ਜੀ। ਇਹ ਉਸਮਾਨ ਸਾਹਿਬ ਦੱਸ ਰਹੇ ਵੀ ਇਹਨੂੰ ਪ੍ਰੂਨਿੰਗ ਸਾਦੇ ਆ। ਇਹ ਪ੍ਰੂਨਿੰਗ ਹੋ ਰਹੀ ਆ ਤੇ ਇਹ ਸਾਨੂੰ ਕਿਸੇ ਨੇ ਇਹ ਦੱਸਿਆ। ਅਸੀਂ ਆਪ ਐਡੇ ਕਾਰੀਗਰ ਨਹੀਂ ਸੀ, ਸਾਨੂੰ ਹੌਲੀ ਹੌਲੀ ਪਤਾ ਲੱਗ ਰਿਹਾ। ਅਸੀਂ ਰੁੱਖਾਂ ਦਾ ਸ਼ੌਕ ਕੀਤਾ, ਫਲਦਾਰ ਦਾ। ਤੇ ਆ ਤੁਸੀਂ ਦੇਖ ਰਹੇ ਆ ਵੀ ਅਸੀਂ ਵਿੱਚ ਕਈ ਬੂਟੇ ਐਸੇ ਆ ਜਿਹੜੇ ਹਜੇ ਦਿਸ ਨਹੀਂ ਰਹੇ, ਨਿੱਕੇ ਆ। ਅਸੀਂ 100-150 ਬੂਟਾ ਲਾ ਲਿਆ ਰੁੱਖਾਂ ਦਾ। ਰੱਬ ਖੈਰ ਸੁੱਖ ਰੱਖੇ, ਜਦੋਂ ਫਲ ਚੱਕਣਗੇ ਤੁਹਾਨੂੰ ਦਿਖਾਵਾਂਗੇ। ਹੁਣ ਆ ਦੇਖੋ ਨਾ 16 ਅੰਦਰੀ ਦੇ ਲੱਗ ਗਿਆ ਕਿਵੇਂ ਊੜਾ ਜੂੜਾ ਬਣਿਆ। ਇਹਨੂੰ ਸਾਦੇ ਆ ਕੀ ਜਿੱਥੇ ਬਹੁਤੇ ਬੂਟੇ ਜ਼ਖੀਰਾ ਲੱਗਾ ਪੂਰਾ। ਇਹ ਜ਼ਖੀਰਾ ਇੱਥੇ ਪੂਰੀ ਛਾਂ 16 ਅੰਦਰੀ 'ਚ ਇਦਾਂ ਜਿਵੇਂ ਬਰਫਾਂ 'ਚ ਬੈਠੇ ਆ। ਉਹ ਵੇਖ ਵਿੱਚ ਗੁਲਾਬ ਦਾ ਬੂਟਾ ਹੁਣ ਫੁੱਲ ਕਿਦਾਂ ਭਰਿਆ ਹੈ ਚੱਕਿਆ। ਅੱਛਾ ਜੀ ਇੱਕ ਸ਼ਾਇਦ ਉਦੋਂ ਅਸੀਂ ਤੁਹਾਨੂੰ ਦਿਖਾਇਆ ਸੀ, ਸਾਨੂੰ ਇੱਕ ਤੋਹਫਾ ਘੱਲਿਆ ਸੀ ਸਾਡੇ ਭਰਾ ਨੇ ਸੰਗੜ ਤੋਂ ਮਾਂਜੜੀ। ਉਹ ਅਸੀਂ ਬੀ ਲਾਏ ਸੀਗੇ, ਉਹ ਤੁਹਾਨੂੰ ਅਸੀਂ ਬੂਟੇ ਦਿਖਾਉਂਦੇ ਆ ਵੀ ਉਹ ਜੰਮ ਪਏ ਤੇ ਕਿਹੜੇ ਆ ਜਾਂ ਕਾਮਯਾਬ ਹੋਏ ਕਿ ਨਹੀਂ ਹੋਏ, ਉਹ ਤੁਹਾਨੂੰ ਦਿਖਾਉਂਦੇ। ਚਾਚਾ ਲਾ ਇਦਾਂ ਸਾਫ਼ ਕਰ ਦਈਏ ਹੈ। ਉਹ ਬੂਟਾ ਤਾਂ ਤੂੰ ਹੇਠਾਂ ਛੱਡ ਆਇਆ, ਉਹ ਤਾਂ ਹੋਰ ਸਾਫ਼ ਕਰਨਾ ਹਜੇ। ਕਰ ਦਿੰਨੇ ਜਿੰਨਾ ਕਰਨਾ। ਇਹਦੀ ਆਹ ਟਾਹਣੀ ਖੜੀ ਰਵੇ ਮੈਂ ਕਹਿੰਦਾ। ਨਾ ਚਾਚਾ ਲਾ ਦੇ ਚਾਚਾ, ਟਾਹਣੀ ਲਾ ਦੇ ਚਾਚਾ ਸਾਰੀ, ਮੋਢੇ ਇੱਕ ਰੱਖਣਾ। ਆ ਦੇਖ ਨਾ ਹੁਣ ਵੱਡੀ ਟਾਹਣੀ ਆ, ਲਾਣ ਨੂੰ ਜੀ ਨਹੀਂ ਚਾਚੇ ਦਾ ਕਰਦਾ, ਪਰ ਇਹ ਲਾਣੀ ਆ ਤੁਸੀਂ। ਚਲੋ ਜਿਵੇਂ ਟੈਂਟ ਕਰਾਣੀ ਪੈਂਦੀ ਆ। ਹਾਂ ਇੱਥੇ ਆ ਦੇਖੋ ਇੱਥੇ ਤੱਕ ਇਹ ਸਾਫ਼ ਹੋ ਗਿਆ, ਮੁੱਢ ਬਣ ਜਾਊਗਾ। ਗਾਂ ਹੁਣ ਇੱਥੇ ਫਲ ਲਊਗਾ ਅਗਲੇ ਸਾਲ। ਲਾ ਹਾਂ ਤੇ ਅਸੀਂ ਹੁਣ ਇਹਨਾਂ ਨੂੰ ਦੇਸੀ ਖਾਦ ਪਾਵਾਂਗੇ ਤੇ ਇਹਨਾਂ ਨੂੰ ਅਸੀਂ
ਜ਼ਹਿਰ ਨਹੀਂ ਪਾਣਾ। ਸਾਡੇ ਕੋਲ ਹੁਣ ਇੱਕ ਹੈ ਗੁਰ ਲੱਭ ਗਿਆ, ਉਹ ਜਦੋਂ ਅਸੀਂ ਬਣਾਵਾਂਗੇ ਖਾਦ ਅਸੀਂ ਤੁਹਾਨੂੰ ਦਿਖਾ ਵੀ ਦੇਵਾਂਗੇ ਵੀ ਇਦਾਂ ਬਣਦੀ। ਤੇ ਇੱਥੇ ਬਟਨ ਦੱਬਿਓ ਜੀ, ਤੁਹਾਨੂੰ ਮੈਂ ਮਾਂਜਰੀ ਦਿਖਾਵਾਂ ਜਾ ਕੇ। ਆ ਜੀ ਇਸ ਟਾਈਮ ਅਸੀਂ ਖਲੋਤੇ ਆ ਜਿੱਥੇ ਅਸੀਂ ਮਾਂਜੜੀ ਲਾਈ ਆ ਲਾਗੇ ਆ ਕੇ ਦਿਖਾਇਓ ਜੀ, ਜੰਮੀ ਬੜੀ ਸੋਹਣੀ ਆ ਮਾਂਜੜੀ। ਆ ਜਿੰਨੇ ਵੀ ਆ ਪੱਤੇ ਆ ਨਾ ਸ਼ਰੀਂ ਵਰਗੇ, ਕੀਕਰ ਵਰਗੇ, ਆ ਮਾਂਜੜੀ ਦੇ ਆ। ਤੇ ਅਸੀਂ ਇਹਨੂੰ ਸਪਰੇਅ ਨਹੀਂ ਕੀਤੀ ਗੰਦ ਵਾਲੀ, ਅਸੀਂ ਕਿਹਾ ਵੀ ਇਹਦੀ ਗੋਡੀ ਕਰਾਂਗੇ। ਹੁਣ ਪਾਣੀ ਲਾ ਕੇ ਨਾ ਤੇ ਇਹਦੀ ਗੋਡੀ ਕਰਾਂਗੇ। ਆ ਸਾਰੇ ਆ ਬੂਟੇ ਜਿਹੜੇ ਆ ਨਾ ਜੀ, ਇਹ ਸਾਰੇ ਮਾਂਜੜੀ ਦੇ ਆ। ਅੱਛਾ ਇਹ ਹਾਂਜੀ, ਇਹ ਇਦਾਂ ਹੀ ਸਿੱਧੀ ਇਹਨੇ ਬੂਟਿਆਂ ਨੇ ਤਾਂ ਨੂੰ ਜਾਣਾ, ਇਹਦਾ ਵਾਧਾ ਗਾਂ ਆਪ ਹੋ ਜਾਂਦਾ। ਇਹਨੂੰ ਫਲੀਆਂ ਲੱਗਦੀਆਂ ਜੀ ਮਾਂਜੜੀ ਨੂੰ, ਤੇ ਕੱਚੀਆਂ ਫਲੀਆਂ ਤੋੜ ਕੇ ਨਾ ਤੇ ਉਹ ਬੱਕਰੀਆਂ ਬੜੇ ਸ਼ੌਕ ਨਾਲ ਖਾਂਦੀਆਂ, ਤੇ ਬੱਕਰੀਆਂ ਨੂੰ ਫਾਇਦਾ ਵੀ ਬੜਾ ਦਿੰਦੀਆਂ। ਜਿੱਦਾਂ ਗਰੀਬ ਦੀ ਮੱਝ ਬੱਕਰੀ ਆ ਨਾ, ਆ ਗਰੀਬ ਦੀ ਗਾਂ ਸਾਦੇ ਵੀ ਬੱਕਰੀ ਨੂੰ, ਇਦਾਂ ਹੀ ਮਾਂਜੜੀ ਗਰੀਬ ਦਾ ਬਾਂਸ ਆ। ਇਹ 50-50 ਫੁੱਟ ਉੱਤੇ ਜਾਂਦੀ ਹੈ, ਜਿੱਥੇ ਤੱਕ ਮਰਜ਼ੀ ਇਹਨੂੰ ਲੈ ਜਾਓ। ਤੇ ਇਹਦੀ ਜਿਹੜੀ ਲੱਕੜ ਆ ਵਾਂਸ ਆ ਵੀ ਉਹ ਗਰੀਬ ਦਾ ਵਾਂਸ ਆ, ਉਹਨੂੰ ਵਰਤਾਰੇ 'ਚ ਲਿਆਂਦੇ ਜਿੱਦਾਂ ਮਰਜ਼ੀ ਲਿਆਈ ਜਾਓ। ਤੇ ਇਹ ਜਿਹੜੀ ਬੱਕਰੀਆਂ ਦੇ ਬੜੀ ਪਸੰਦੀਦਾ ਖੁਰਾਕ ਆ, ਫਾਇਦੇਮੰਦ ਖੁਰਾਕ ਆ ਮਾਂਜੜੀ। ਤੇ ਇਹ ਹੁਣ ਜਦੋਂ ਬੜੀ ਹੋਊਗੀ ਨਾ ਤੇ ਫਿਰ ਗਾਂ ਵਾਧਾ ਹੋ ਜਾਊਗਾ, ਤੇ ਆਪੇ ਵੀ ਜੰਮੀ ਜਾਂਦੀ ਹੈ। ਫਲੀਆਂ ਗਿਰਦੀਆਂ, ਬੀ ਗਿਰਦਾ, ਜਿਵੇਂ ਸ਼ਰੀਂ ਹੋ ਗਿਆ, ਕਿੱਕਰ ਹੋ ਗਿਆ, ਉੱਦਾਂ। ਤੇ ਰੱਬ ਖੈਰ ਸੁੱਖ ਰੱਖੇ ਜੀ। ਇਹ ਬਹੁਤ ਬੂਟੇ ਉੱਗੇ ਆ ਇਸ ਟਾਈਮ, ਤੁਹਾਨੂੰ ਦਿਸ ਰਹੇ ਕਿ ਨਹੀਂ ਦਿਸ ਰਹੇ। ਤੇ ਹੁਣ ਜਿੱਦਾਂ ਹੀ ਗੋਡੀ ਹੋਊਗੀ ਨਾ ਤੇ ਨਾਲ ਹੀ ਪਾਣੀ ਲੱਗੂਗਾ ਤੇ ਇਹ ਵੱਡੀ ਹੋ ਜੂਗੀ। ਇਹ ਸਾਡੇ ਵਾਸਤੇ ਇੱਕ ਨਵੀਂ ਸ਼ੈ ਜੀ। ਇਹ ਔਰੰਗਜ਼ੇਬ ਸਾਹਿਬ ਸਾਂਗੜ ਤੋਂ, ਹਾਂਜੀ, ਉਹਨਾਂ ਨੇ ਤੋਹਫਾ ਭੇਜਿਆ ਸੀ। ਰਾਣਾ ਔਰੰਗਜ਼ੇਬ ਸਾਹਿਬ ਇਸ ਟਾਈਮ ਉਹ ਯੂਕੇ ਦੇ ਵਿੱਚ ਆ, ਤੇ ਆਪਦੇ ਘਰੋਂ ਸਾਂਗੜ ਚੋਂ, ਸਿੰਧ ਚੋਂ ਮੰਗਾ ਕੇ ਉਹਨਾਂ ਨੇ ਘੱਲਿਆ ਸੀ। ਅੱਛਾ, ਆ ਬੂਟਾ ਤੁਹਾਨੂੰ ਉਦੋਂ ਵਿਖਾਇਆ ਸੀ, ਇਹ ਭਲਾ ਕੀ ਆ? ਇਹ ਲੂਚਾ ਜੀ। ਇਸ ਪਾਸੇ ਆ ਕੇ ਦਿਖਾਇਓ ਜੀ ਥੋੜਾ, ਇਹਨੂੰ ਵੀ ਉੱਤੇ ਰੱਤੇ ਲਾਲ ਹੋ ਰਹੇ ਆ ਜੀ, ਪੱਕ ਰਹੇ ਆ ਹੌਲੀ ਹੌਲੀ ਲਾਲ ਹੋ ਕੇ, ਇਹ ਲਾਲ ਹੋ ਰਹੇ ਆ ਜੀ। ਰੱਬ ਖੈਰ ਸੁੱਖ ਰੱਖੇ, ਪੱਕ ਜਾਣਗੇ। ਤੇ ਹਾਲੇ ਤਾਂ ਇਹ ਹੈ, ਹਾਲੇ ਤਾਂ ਮਿੱਠੇ ਨਹੀਂ ਹੋਏ, ਖੱਟੇ, ਬਹੁਤ ਖੱਟਾ ਹਜੇ। ਤੇ ਤੁਸੀਂ ਇਹਦੇ ਫਲ ਦਾ ਹਿਸਾਬ ਲਾਓ ਵੀ ਉਹ ਪਰਲੇ ਪਾਸੇ ਦਾ ਟਾਣਾ ਟੁੱਟ ਗਿਆ ਜੀ। ਲਓ ਜੀ, ਮੈਨੂੰ ਤਾਂ ਲੱਭ ਗਿਆ ਇੱਕ। ਹਾਂ ਬਾਈ, ਆ ਦਿਖਾਓ ਜੀ, ਆ ਦਿਖਾਓ ਜੀ, ਮੈਨੂੰ ਤਾਂ ਇੱਕ ਲੱਭ ਗਿਆ। ਆ ਦੇ, ਫੁੱਲ ਲਾਲ। ਵਾਹ ਬਈ, ਮੈਨੂੰ ਤਾਂ ਇੱਕ ਗਿਆ। ਚੈੱਕ ਕਰ ਖਾਂ ਵੀ ਖੱਟਾ ਕਿ ਮਿੱਠਾ। ਮਿੱਠਾ ਮਿੱਠਾ। ਆਲੂ ਬੁਖਾਰੇ ਤਰ੍ਹਾਂ, ਆਲੂ ਬੁਖਾਰੇ ਤਰ੍ਹਾਂ। ਅੱਛਾ, ਵਾਹ ਬਈ ਵਾਹ। ਚਲ ਇਹਨੂੰ ਚੱਲ ਫਿਰ ਉਧਰੋਂ ਆਪਾਂ ਨੂੰ ਵੀ ਲੱਭ ਜੂਗਾ, ਨਾਲੇ ਦਿਖਾ ਦਿੰਨੇ। ਜਿਹੜਾ ਕੋਈ ਦੇਸੀ ਬੀਜ ਜਾਂ ਕੋਈ ਦੇਸੀ ਸ਼ੈ ਜਿਹੜੀ ਹੋਵੇ ਨਾ, ਇੱਕ ਦੂਏ ਨੂੰ ਤੋਹਫਾ ਦੇਣਾ, ਇਹ ਬੜਾ ਜ਼ਰੂਰੀ ਹੈ। ਸਾਡੇ ਕੋਲ ਉਹ ਗੋਲ ਕਣਕ ਸੀ ਨਾ ਦੇਸੀ, ਅਸੀਂ ਉਹ ਬੀਜ ਵੰਡਿਆ। ਆ ਦੇਖੋ ਜੀ ਕਿੰਨਾ ਫਲ ਲੱਗਾ ਸੀ, ਤੇ ਟਾਣਾ ਟੁੱਟ ਗਿਆ। ਉਹ ਦੇਖੋ ਚਿਰ ਗਿਆ ਉੱਥੋਂ, ਇਹਦਾ ਭਾਰ ਹੀ ਇੰਨਾ ਬਣ ਗਿਆ ਟਾਣੇ ਦਾ, ਫਲ ਦਾ ਭਾਰ ਇਹਨਾਂ। ਆ ਹੁਣ ਉਤਲੀਆਂ ਟਾਣੀਆਂ ਵੀ ਇਦਾਂ ਹੇਠਾਂ ਨੂੰ ਆਈਆਂ ਹੋਈਆਂ, ਆ ਦੇਖ ਲਓ, ਇਹਦਾ ਭਾਰ ਹੁੰਦਾ ਨਾ ਫਲ ਇੰਨਾ ਚੱਕਿਆ। ਉਹ ਸਿਰਾ ਦਿਖਾਇਓ ਜੀ, ਤਾਂ ਬੜਾ ਫਲ ਚੱਕਿਆ ਜੀ, ਬੜਾ ਫਲ ਚੱਕਿਆ, ਬੜਾ ਫਲ ਚੱਕਿਆ, ਮਾਸ਼ਾਅੱਲਾ। ਅੱਛਾ ਜੀ, ਐਨੂੰ ਆਇਓ ਜੀ। ਮੈਂ ਗੱਲ ਕਰਦਾ ਸੀ ਵੀ ਜਿਹੜਾ ਕਿਸੇ ਕੋ ਦੇਸੀ ਸ਼ੈ ਹੋਵੇ ਨਾ, ਦੇਸੀ ਬੀਜ ਕਿਸੇ ਫਸਲ ਦਾ ਵੀ ਹੋਵੇ, ਉਹ ਗਾਂ ਇੱਕ ਦੂਜੇ ਨੂੰ ਤੋਹਫਾ ਦਿਆ ਕਰੋ। ਜਿਵੇਂ ਔਰੰਗਜ਼ੇਬ ਸਾਹਿਬ ਨੇ ਸਾਨੂੰ ਮਾਂਜੜੀ ਦਾ ਤੋਹਫਾ ਦਿੱਤਾ, ਸਾਡੇ ਕੋਲ ਦੇਸੀ ਕਣਕ ਆ, ਗੋਲ ਦਾਣੇ, ਉਹ ਅਸੀਂ ਲੋਕਾਂ ਨੂੰ, ਮੈਂ ਸੇਰ ਵੀ ਦਿੱਤੀ। ਸਿੰਧ ਤੱਕ ਵੀ ਬੰਦੇ ਲੈ ਕੇ ਗਏ ਵੀ ਉਹ ਆਪ ਦਾ ਬੀਜ ਬਣਾਉਣਗੇ। ਹੁਣ ਇੱਕ ਬੰਦਾ ਇੰਨੀ ਕੁ ਕਣਕ ਲੈ ਕੇ ਗਿਆ, ਤੇ ਉਹਨੇ ਹੁਣ ਗਾਂ ਕਿੱਲਿਆਂ ਦਾ ਬੀਜ ਬਣਾ ਲਿਆ। ਕਿੱਦਾਂ ਉਹਨੇ ਬੰਨੇ ਬਣਾ ਕੇ ਇੱਕ ਇੱਕ ਦਾਣਾ ਚੋਪਾ ਲਾਇਆ, ਜਦੋਂ ਸ਼ੌਂਕ ਹੋਵੇ। ਹਾਂ, ਕੀ ਬਾਤ ਹੈ। ਤੇ ਇਦਾਂ ਹੀ ਦੇਸੀ ਸਰੋਂ ਦਾ ਬੀਜ ਇੱਕ ਦੂਜੇ ਨੂੰ ਦੋ, ਵੀ ਇਦਾਂ ਦੇਸੀ ਛਾਵਾਂ ਦੇ ਬੀਜ ਮੁੜ ਕੇ ਲਿਆਈਏ, ਮੁੜ ਆਈਏ ਪਿਛਾਂ, ਹਾਈਬ੍ਰਿਡ ਤੋਂ ਬਾਜੀਏ। ਤੇ ਰੱਬ ਖੈਰ ਸੁੱਖ ਰੱਖੇ ਜੀ। ਇਹ ਅੱਜ ਤੁਹਾਨੂੰ ਸਿਰਫ ਅਸੀਂ ਦਿਖਾ ਰਹੇ ਹਾਂ ਵੀ ਜਿਹੜੇ ਪੌਦੇ ਬੰਦੇ ਲਾ ਲੈਂਦੇ ਆ ਨਾ, ਲਾ ਕੇ ਭੁੱਲਣਾ ਨਹੀਂ, ਉਹਨਾਂ ਦੇ ਮਗਰ ਚੜ੍ਹ ਕੇ ਰਹਿਣਾ। ਹੁਣ ਤੁਹਾਨੂੰ ਮੈਂ ਦਿਖਾਣਾ ਵੀ ਹੁਣ ਜਿੱਦਾਂ ਅਸੀਂ ਕੀ ਦੱਸਿਆ ਸੀ ਤੁਸੀਂ ਬੂਟਿਆਂ ਨੂੰ, ਜਦੋਂ ਪ੍ਰੂਨਿੰਗ ਜਿੱਦਾਂ ਅਸੀਂ ਕੀਤੀ ਨਾ ਕਿੰਨੂ ਮਾਲਟੇ ਦੀ, ਇਦਾਂ ਹੀ ਖੱਜੀ ਦੀ ਵੀ ਹੋਣੀ। ਅੱਛਾ, ਉਹ ਬਾਕੀ ਕੰਮ ਤਾਂ ਤੁਹਾਨੂੰ ਦਿਖਾਣੇ ਆ ਬਾਅਦ ਦੇ ਵਿੱਚ। ਸਾਡੇ ਕੋਲ ਪ੍ਰਾਹੁਣੇ ਆ ਗਏ ਜੀ, ਤੇ ਪ੍ਰਾਹੁਣੇ ਬੜੇ ਕਹਿ ਲਓ ਵੀ ਦੂਰ ਤੋਂ ਬੜਾ ਸਫ਼ਰ ਕਰਕੇ ਆਏ ਜੀ। अस्सलाम वालेकुम। ਅਸਲਾਮ, ਕੀ ਹਾਲ ਚਾਲ? ਠੀਕ ਠਾਕ? ਠੀਕ ਠਾਕ ਜੀ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਜੀ ਰਾਣਾ ਉਸਾਮਾ। ਰਾਣਾ ਉਸਾਮਾ ਸਾਹਿਬ, ਹਾਂਜੀ। ਅੱਛਾ, ਕਿੱਥੋਂ ਆਏ ਤੁਸੀਂ? ਮੈਂ ਜੀ ਇੰਗਲੈਂਡ ਤੋਂ ਆਇਆ। ਹਾਂ, ਇੰਗਲੈਂਡ ਤੋਂ ਆਏ ਜੀ, ਖਸੂਸੀ ਤੌਰ ਤੇ ਜਿਨ੍ਹਾਂ ਨੇ ਟਾਈਮ ਕੱਢਿਆ ਸਾਡੇ ਵਾਸਤੇ, ਜੀ ਆਇਆਂ ਨੂੰ, ਸਤ ਬਿਸਮਿਲ੍ਲਾ ਜੀ। ਬਹੁਤ ਖੁਸ਼ੀ ਹੋਈ, ਇਹਨਾਂ ਨੇ ਟਾਈਮ ਕੱਢਿਆ, ਸਾਨੂੰ ਟਾਈਮ ਦਿੱਤਾ। ਉਸਾਮਾ ਸਾਹਿਬ, ਕਿੱਥੋਂ, ਕਿਹੜੀ ਥਾਂ ਤੇ ਤੁਸੀਂ ਪਿੱਛੋਂ ਕਿੱਥੋਂ ਆਏ ਸੀ? ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆਏ ਸੀ। ਅੱਛਾ ਜੀ। ਤੇ ਆ ਕੇ ਅਸੀਂ ਫੈਸਲਾਬਾਦ ਆਏ ਸੀ, ਸਲੂਣੀ ਝਾਲ ਤੇ ਮੂਵ ਹੋਏ ਸੀ। ਫਿਰ ਅਸੀਂ ਮੂਵ ਹੋ ਕੇ ਦੁਬਾਰਾ 102 ਫਤਿਹ ਚਿਸ਼ਤੀਆਂ ਦੇ ਵਿੱਚ ਚਲੇ ਗਏ ਸੀ। ਅੱਛਾ, ਇਹ ਉਹ ਬੰਦੇ ਆ ਜੀ ਜਿਨ੍ਹਾਂ ਨੇ 2 ਹਿਜਰਤਾਂ ਕੀਤੀਆਂ।
ਦੋ ਵਾਰੀ ਉਜੜੇ ਇਹ। ਇੱਕ ਵਾਰੀ ਤਾਂ ਤੁਸੀਂ ਆਏ ਜਦੋਂ ਬਾਹਰ ਆਬਾਦ ਹੋਈ, ਬਿਲਕੁਲ ਹਾਂਜੀ। ਕਿਹੜੇ ਸਾਲ ਚ ਆਏ? ਅਸੀਂ ਉਹਨੂੰ 1934 ਦੇ ਵਿੱਚ ਆਏ। ਹਾਂ 1934 ਚ ਆਏ ਨਾ, ਚੜ੍ਹਦੇ ਪੰਜਾਬ ਚ ਇੱਥੇ ਆਏ ਸਲੂਣੀ ਝਾਲ। ਪਿੰਡ ਕਿਹੜਾ ਸੀ? ਪਹਿਲੇ ਇਹ 529 ਗਾਫੇ ਉਹਦਾ ਨਾਂ ਕੋਈ? ਠਰੂ ਠਰੂ ਪਿੰਡ। ਠਰੂ ਹਾਂਜੀ ਠਰੂ ਸਲੂਣੀ ਝਾਲ ਦੇ ਲੱਗ ਗਿਆ 529 ਗਾਬੇ ਠਰੂ। ਹਾਂਜੀ। ਅੱਛਾ, ਇੱਥੇ ਆ ਕੇ ਬੈਠੇ। ਇੱਥੋਂ ਜਦੋਂ ਗਾਂ ਰਿਆਸਤ ਆਬਾਦ ਹੋਈ ਬਹਾਵਲਪੁਰ, ਤੇ ਫਿਰ ਇਹ ਰਿਆਸਤ ਦੇ ਵਿੱਚ ਚਲੇ ਗਏ। ਉੱਥੇ ਕਿੱਥੇ ਗਏ? ਅਸੀਂ ਬਾਬਲੋ ਚਿਸ਼ਤੀਆਂ ਦੇ ਵਿੱਚ ਚਲੇ ਗਏ। ਚਿਸ਼ਤੀਆਂ ਦੇ ਵਿੱਚ 102 ਫਤਿਹ 102 ਫਤਿਹ ਹਾਂਜੀ ਦੇ ਵਿੱਚ। 102 ਫਤਿਹ ਦੇ ਵਿੱਚ। ਅੱਛਾ 10 ਫਤਿਹ ਜੀ ਫੈਸਲ ਜ਼ਬੈਰ ਕੰਬੋਜ ਸਾਹਿਬ। ਬਿਲਕੁਲ ਜੀ, ਕੰਬੋਜ ਸਾਹਿਬ ਜਾਣਦੇ ਬੱਕਰੀਆਂ ਵਾਲੇ। ਬਿਲਕੁਲ ਜੀ। ਉਹ ਫਤਿਹ ਲੱਗਦਾ ਉੱਥੇ ਨਹਿਰ ਕਰਕੇ। ਫਤਿਹ ਨਹਿਰ ਜੀ, ਉਸ ਫਤਿਹ ਨਹਿਰ ਦੀ ਵਜ੍ਹਾ ਨਾਲ ਸਾਰੇ ਪਿੰਡ ਦੇ ਫਤਿਹ ਕਰਵਾਉਂਦੇ ਆ ਜੀ। ਹਾਂਜੀ। ਅੱਛਾ, ਉਸਾਮਾ ਸਾਹਿਬ ਜੀ ਆਪਣੇ ਬੱਚਿਆਂ ਦੇ ਨਾਲ ਆਏ ਜੀ, ਬੜਾ ਚੰਗਾ ਲੱਗਾ। ਤੇ ਆ ਮੁੰਡਾ ਇਹਨੂੰ ਕਰੀ। ਇਹਦਾ ਨਾਮ ਜੀ ਮੁਹੰਮਦ ਉਸਾਮਾ। ਅੱਛਾ, ਮੁਹੰਮਦ ਬਿਨ ਉਸਾਮਾ। ਅੱਛਾ, ਇਹ ਜੰਪਾਲ ਉਧਰ ਦੀ? ਅਸੋ ਜੰਪਾਲ ਉਧਰ, ਮੇਰੀ ਬੇਟੀ ਵੀ ਉਧਰ ਪੈਦਾ ਹੋਈ, ਇਹ ਵੀ ਉਧਰ ਪੈਦਾ ਹੋਇਆ। ਅੱਛਾ। ਇਹਨਾਂ ਨੂੰ ਇੱਥੇ ਸਕਾਫਤ ਦਿਖਾਉਣ ਵਾਸਤੇ ਨੂੰ ਲੈ ਕੇ ਆਈਦਾ ਪਾਕਿਸਤਾਨ। ਮਾਸ਼ਾਅੱਲਾ। ਸਾਡਾ ਪਤਾ ਚੱਲੇ ਨਿਜ਼ਾਮ ਕਿੱਦਾਂ ਦਾ ਜੀ ਸਾਡਾ ਜੀ। ਤੇ ਘਰ ਦੀ ਉੱਥੋਂ ਲਈ ਹੈ ਕਿ ਆਪਣੇ ਚੋਂ? ਨਹੀਂ, ਘਰ ਦੀ ਇੱਥੋਂ ਦੀ ਫੈਸਲਾਬਾਦ ਦੇ ਰਹਿਣ ਵਾਲੇ ਜੀ। ਅੱਛਾ, ਫਿਰ ਠੀਕ ਹੈ। ਹਾਂਜੀ। ਫਿਰ ਕਾਮਯਾਬ। ਚਲੋ ਇਸੇ ਬਹਾਨੇ ਨਾਲ ਆਣਾ ਜਾਣਾ। ਨਹੀਂ, ਬਾਜੇ ਬੰਦੇ ਉੱਥੇ ਵੀ ਕਰਾ ਲੈਂਦੇ। ਹਾਂਜੀ ਬਿਲਕੁਲ ਕਰਵਾ ਲੈਂਦੇ ਆ ਜੀ, ਮਗਰ ਇੱਥੇ ਅਲਹਮਦੁਲਿਲਾ ਅਸੀਂ ਇੱਥੇ ਹੀ ਸ਼ਾਦੀ ਕੀਤੀ ਆ। ਹਾਂ। ਤੇ ਨਿਆਣੇ ਮੇਰੇ ਦੋ ਆ, ਇੱਕ ਬੇਟੀ ਆ ਤੇ ਇੱਕ ਵੱਡਾ ਬੇਟਾ। ਮਾਸ਼ਾਅੱਲਾ, ਅੱਲਾ ਜ਼ਿੰਦਗੀ ਵਾਲੇ ਕਰੇ। ਤੇ ਇਦਾਂ ਹੁਣ ਨਿੱਕੇ ਨਿੱਕੇ ਆਣ ਲੱਗ ਗਏ ਨਾ, ਹਾਂਜੀ ਇੱਥੇ ਇਹਨਾਂ ਦੇ ਇੱਕ ਤਾਂ ਖਿੱਚ ਪਿਆ ਕਰੂਗੀ ਆਪਣੇ ਮੁਲਕ ਦੀ। ਇਹ ਬੱਚਿਆਂ ਨੂੰ ਲਿਆਉਣਾ ਚਾਹੀਦਾ। ਬਿਲਕੁਲ ਜੀ। ਇੱਥੇ ਇਹਨਾਂ ਦੇ ਯਾਰ ਬੇਲੀ ਬਣਨਗੇ, ਫਿਰ ਬਹਾਨੇ 100 ਬਹਾਨੇ ਬਣ ਜਾਂਦੇ ਜਦੋਂ ਆਣਾ ਜਾਣਾ ਹੋਵੇ ਨਾ ਆਪਣੇ ਮੁਲਕ ਦੇ ਵਿੱਚ। ਤੇ ਨਿਆਣਿਆਂ ਦਾ ਵੀ ਆਣਾ ਜਾਣਾ ਬਣ ਜਾਂਦਾ। ਉਸਾਮਾ ਸਾਹਿਬ, ਤੁਹਾਡਾ ਪੈੜਾ ਪੈ ਗਿਆ ਜਦੋਂ ਕੋਈ ਨਵੀਂ ਮੰਜੀ ਬਣਾਈਏ ਨਾ, ਤੇ ਉਹਦੇ ਤੇ ਜਿਹੜਾ ਨਵਾਂ ਬੰਦਾ, ਕੋਈ ਪਹਿਲਾ ਬੰਦਾ ਆਂਦਾ, ਹਾਂਜੀ, ਉਹ ਕਹਿੰਦੇ ਵੀ ਇਸ ਮੰਜੇ ਤੇ ਫਲਾਣੇ ਦਾ ਪੈੜਾ ਪੈ ਗਿਆ। ਅਸੀਂ ਅੱਜ ਬਣਾਇਆ ਸੀ ਨਵਾਂ ਹਾਤਾ, ਆਹ ਬੱਕਰੀਆਂ ਵਾਸਤੇ ਨਾ ਵਾੜਾ ਬਣਾਇਆ, ਦੁਪਹਿਰਾ ਕੱਟਣ ਵਾਸਤੇ ਜਾਮਣ ਦੇ ਹੇਠ। ਸਹੀ ਹੈ, ਜ਼ਬਰਦਸਤ। ਅਸੀਂ ਬਣਾ ਹਜੇ ਬੱਕਰੀਆਂ ਛੱਡ ਕੇ ਅਸੀਂ ਖਲੋਤੇ ਹੀ ਸੀਗੇ। ਠੀਕ ਹੈ। ਤੇ ਤੁਸੀਂ ਨੇਕ ਰੂਹ ਆ ਜੀ, ਕਰਮਾਂ ਵਾਲੀ ਰੂਹ ਆ। ਪੈੜਾ ਪਿਆ ਜੀ ਉਸਾਮਾ ਸਾਹਿਬ ਦਾ, ਸਾਡੇ ਪਰਦੇਸੀ ਪੁੱਤਰ ਦਾ। ਹਾਂਜੀ, ਪਰਦੇਸੀ ਸਾਡੇ ਹੈ ਹੀ ਕਰਮਾਂ ਵਾਲੇ ਜੀ। ਬਿਲਕੁਲ ਜੀ। ਹਾਂਜੀ, ਜਿਹੜੇ ਘਰੋਂ ਦੂਰ ਰਹਿ ਕੇ ਆਪਣੇ ਮੁਲਕ ਨੂੰ ਸੰਵਾਰ ਰਹੇ। ਜਿਉਂਦੇ ਵਾਸਤੇ ਰਹੋ ਜੀ। ਬੜਾ ਚੰਗਾ ਲੱਗਾ ਸਮਾਂ। ਬਹੁਤ ਸ਼ੁਕਰੀਆ। ਅੱਛਾ, ਸਾਡਾ ਸ਼ੌਕ ਤੁਹਾਨੂੰ ਕਿਵੇਂ ਦਾ ਲੱਗਿਆ? ਬਹੁਤ ਅੱਛਾ ਜੀ, ਦੇਖਦਾ ਰਹਿੰਦਾ। ਮਾਸ਼ਾਅੱਲਾ, ਤੁਹਾਡੀ ਘੋੜੀ ਦੀ ਕੀ ਬਾਤ ਆ। ਹੁਣ ਜੁਗਣੀ ਤੁਹਾਡੀ ਜਿਹੜੀ ਹੈਗੀ ਆ, ਜੁਗਣੀ ਉਹ ਚੱਲ ਰਹੀ ਹੈ ਕਣਕ ਸਾਰੀ। ਤੇ ਮਾਸ਼ਾਅੱਲਾ ਬਹੁਤ ਸੋਹਣੀਆਂ ਬੱਕਰੀਆਂ ਵੀ ਥੇ। ਹਾਂਜੀ, ਬੜੀ ਮਿਹਰਬਾਨੀ। ਬਹੁਤ ਸ਼ੁਕਰੀਆ ਜੀ, ਬਹੁਤ ਜਿਉਂਦੇ ਵਾਸਤੇ ਰਹੋ ਜੀ। ਚਲੋ, ਦੁਪਹਿਰ ਦਾ ਟਾਈਮ ਆ ਜੀ। ਇੱਕ ਤਾਂ ਝੱਟ ਪਿੱਛੋਂ ਨਾ ਮੋਬਾਈਲ ਤੱਪ ਜਾਂਦਾ, ਫਿਰ ਗੱਲ ਵਿੱਚ ਅੱਧ ਵਿਚਾਦੀ ਰਹਿ ਜਾਂਦੀ। ਮੈਂ ਗੱਲ ਤਾਂ ਇਹ ਤੁਹਾਨੂੰ ਦੱਸ ਰਿਹਾ ਸੀ ਵੀ ਜਿੱਦਾਂ ਅਸੀਂ ਉਹ ਪੌਦਿਆਂ ਦੀ ਕੀਤੀ ਹੈ ਨਾ ਕਟਿੰਗ, ਉੱਦਾਂ ਖਜੂਰ ਦੀ ਵੀ ਕਰਨੀ ਹੈ। ਹੁਣ ਤੁਸੀਂ ਇਸ ਟਾਈਮ ਦੇਖ ਰਹੇ ਆ ਖਜੂਰ ਦਾ ਕੀ ਹਾਲਾਤ ਆ। ਤੇ ਝਟਕ ਨੂੰ ਤੁਹਾਨੂੰ ਚਾਚਾ ਬੂਟਾ ਤੇ ਮੈਂ ਕਰਕੇ ਦਿਖਾਉਂਦੇ ਆ, ਫਿਰ ਤੁਸੀਂ ਦੇਖਿਓ ਵੀ ਉਹੀ ਖਜੂਰ ਆ। ਇਹਦੀ ਇਹ ਲੋੜ ਆ ਜਿਹੜੇ ਹੁਣ ਇੱਕ ਤਾਂ ਨਾਂਗਾ ਟਾਪਾ ਚਾਚਾ ਔਖਾ ਹੋਇਆ ਪਾਣੀ ਲਾਉਣ ਲੱਗਿਆ, ਤੇ ਇੱਕ ਇਹਨੂੰ ਨਾ ਜਾਨ ਨਹੀਂ ਫੜੂਗੀ, ਇਹਨੇ ਤਾਂ ਨਹੀਂ ਜਾਣਾ, ਕੱਦ ਨਹੀਂ ਕਰਨਾ। ਤੇ ਵਿੱਚ ਖਜੂਰ ਦੇ ਨਾ ਇਹ ਆਈ ਆ ਡੇਰਾ ਇਸਮਾਈਲ ਖਾਂ ਤੋਂ। ਅੱਛਾ। ਬੱਚਾ ਇੱਕ ਲਿਆ ਕੇ ਲਾਇਆ ਸੀ, ਤੇ ਹੁਣ ਰੱਬ ਖੈਰ ਸੁੱਖ ਰੱਖੇ ਵਿੱਚ 3-4 ਬੱਚੇ ਆ ਤੇ ਇੱਕ ਵੱਡੀ ਖੱਜੀ ਆ। ਵਾਹ ਬਈ ਵਾਹ। ਚਾਚਾ ਹੁਣ ਤੂੰ ਕੈਂਚੀ ਨਾ ਕਰੇਂਗਾ ਜਾਂ ਮੈਂ ਦਾਤਰੀ ਨਾ ਕਰੂੰਗਾ? ਕੈਂਚੀ ਇੱਕ ਵਾਰੀ ਦਿਖਾ ਦੇ ਚਲਾ ਕੇ। ਕੈਂਚੀ ਤਾਂ ਮੇਰੇ ਕੋਲ ਹੈਗੀ ਆ। ਅੱਛਾ, ਦੇਖੋ ਜੀ ਇੱਥੇ ਬਟਨ ਵੀ ਲੱਗਿਆ। ਬਟਨ ਵੀ ਲੱਗਿਆ, ਆ ਦੇਖੋ ਜੀ, ਆ ਬਟਨ ਵੀ ਲੱਗਿਆ। ਲਾਕ ਆ ਇਹਦਾ। ਇਹ ਬਟਨ ਨਹੀਂ ਚਾਚਾ, ਆਹ ਤੇ ਬਟਨ। ਆਹ ਬਟਨ ਜਿਹੜਾ ਇਹ ਆ ਲਾਕ ਆ, ਦੇਖੋ ਨਾ ਜੀ, ਇਦਾਂ ਘੁੱਟਿਆ, ਘੁੱਟ ਕੇ ਇਹਨੂੰ ਇਹ ਕਰਤਾ, ਹੁਣ ਇਹ ਬੰਦ ਹੋ ਗਈ। ਕੋਈ ਨਿਆਣੇ ਛੇੜੀ ਜਾਣ, ਛੇੜੀ ਜਾਣ, ਹੁਣ ਨਾ ਖੋਲਣਾ ਨਹੀਂ ਇਹਨੇ। ਤੇ ਜਦੋਂ ਇਹਨੂੰ ਇੱਥੋਂ ਫੜਨਾ, ਫੜ ਕੇ ਇੱਥੇ ਕਰ ਦਿਓ, ਇਹ ਖੁੱਲ ਗਈ। ਤੇ ਆਹ ਬਟਨ ਕਾਹਦਾ? ਇਹ ਵੈਸੇ ਲਾਇਆ ਨਾਲ ਉਹਨਾਂ ਨੇ, ਹਿਫਾਜ਼ਤੀ। ਸਾਨੂੰ ਕੀ ਪਤਾ। ਇਹ ਬਟਨ ਹੈ ਹੀ ਨਹੀਂ ਜੀ, ਉਹ ਲੱਗਿਆ। ਹਿਫਾਜ਼ਤ ਲਾਈ ਆ ਜੀ, ਨਾਲ ਇਹ ਡੈਕੋਰੇਸ਼ਨ ਬਣਾਈ ਆ। ਠੀਕ ਆ, ਡੈਕੋਰੇਸ਼ਨ ਬਣਾਈ ਇਹਨਾਂ ਨੇ। ਚਲੋ ਜੀ। ਹਾਂਜੀ। ਅੱਛਾ, ਇੱਕ ਵਾਰੀ ਇਹ ਚਲਾ ਕੇ ਦੇਖ ਲੈ, ਜੇ ਚੱਲਦੀ ਹੈ ਠੀਕ ਆ, ਨਹੀਂ ਤੇ ਫਿਰ ਦਾਤਰੀ ਤਾਂ ਹੈ ਹੀ ਆ। ਇਹਦਾ ਨਾ ਜੀ ਬਚਾ ਬੜਾ ਰੱਖਣਾ ਚਾਚਾ, ਤੂੰ ਵੀ ਰੱਖੀ। ਕੰਡੇ ਬਹੁਤ ਹੁੰਦੇ ਆ। ਇਹਦਾ ਕੰਡਾ ਛੁਰੀ ਤਰ੍ਹਾਂ ਦਾ ਹੁੰਦਾ। ਹਾਂਜੀ ਹਾਂਜੀ। ਹਾਂ, ਮੁੜਦਾ ਵੀ ਨਹੀਂ ਇਹ। ਨਾ, ਇਹ ਨਹੀਂ ਮੁੜਦਾ। ਹੈ ਤਾਂ ਇਹ ਦਾਤਰੀ ਦਾ ਕੰਮ। ਦਾਤਰੀ ਦਾ ਜੀ ਇਹ ਨਾ ਹਾਂ, ਮਸ਼ੀਨ ਨਾਲ ਨਹੀਂ ਲੱਗ ਹੋਣਾ। ਨਹੀਂ ਦਾਤਰੀ ਦਾ ਕੰਮ। ਹਾਂਜੀ। ਆ ਦੇਖੋ ਨਾ, ਆ ਸੂਲ ਆ ਤਿੱਖੇ ਬਹੁਤ ਪੱਕੇ ਆ। ਆਰ ਨਹੀਂ ਜੀ, ਪਾਰ ਇਹ ਹੱਥ ਨਾ ਹੋ ਜਾਂਦੇ, ਬੜਾ ਧਿਆਨ ਰੱਖਣਾ ਪੈਂਦਾ। ਕੈਂਚੀ ਨਾਲ ਨਹੀਂ ਇਹ ਕੱਟ ਹੋਣੇ। ਠੀਕ ਆ ਚਾਚਾ, ਇਹ ਦਾਤੀ ਨਾਲ ਹੀ ਕੱਟ ਹੋਣੇ। ਦਾਤਰੀ ਨਾਲ ਕੱਟ ਲੈਣਾ। ਹਾਂ।
ਬੜੇ ਹੌਸਲੇ ਦਾ ਕੰਮ ਆ ਚਾਚਾ। ਹੌਸਲੇ ਦਾ ਆਰਾਮ ਨਾਲ ਤਸੱਲੀ ਦਾ ਕੰਮ ਆ ਇਹ। ਕਾਲ ਨਹੀਂ ਕਰਨੀ। ਕਾਲ ਨਹੀਂ ਇਹ ਚ ਕਰਨੀ, ਕੰਡੇ ਬਹੁਤ ਆ ਇਹਦੇ। ਹਾਂਜੀ ਲਿਆ ਮੈਨੂੰ ਫੜਾ ਦੇ, ਇਧਰੋਂ ਕੱਟੇਗਾ ਤੇ ਮੈਂ ਕੱਟ ਦਿੰਦਾ ਇਧਰੋਂ। ਚਾਚਾ ਇਧਰੋਂ ਨਾ ਆ ਬਣ ਗਿਆ, ਟੱਕ ਜਾ ਬਣ ਗਿਆ। ਟੱਕ ਬਣ ਗਿਆ, ਇਧਰੋਂ ਵੀ ਬਣ ਜਾਣਾ, ਮੈਨੂੰ ਫੜਾ ਦਾਤੀ ਹੁਣ। ਆ 3-4 ਮੈਂ ਇਧਰੋਂ ਲਾ ਦੇਣਾ ਸੌਖੇ। ਇਹ ਆ ਦੇ ਆ ਲੈ, ਇਹਦਾ ਕੱਲਾ ਕੱਲਾ ਫੜ ਕੇ। ਵਾਹ ਬਈ ਵਾਹ, ਇੱਥੇ ਆ ਜਾਓ ਜੀ। ਲਓ ਜੀ, ਉਹ ਤੇਰਾ ਭਲਾ ਹੋ ਜੇ। ਬਹੁਤ ਤੇਜ਼ ਆ ਯਾਰ ਕੰਡਾ ਦਾ। ਤੈਨੂੰ ਦੱਸਿਆ ਨਾ ਵੀ ਦਿਮਾਗ ਹਾਜ਼ਰ ਰੱਖਣਾ। ਤੁਸੀਂ ਦੱਬ ਲਓ ਜੀ ਬਟਨ ਇੱਕ ਵਾਰੀ, ਸਾਰੀ ਬਣਾ ਕੇ ਨਾ ਸੋਹਣੀ ਕਰਕੇ ਫਿਰ ਦਿਖਾ ਆ ਫਿਰ ਦਿਖਾਵਾਂਗੇ। ਇੱਕ ਵਾਰੀ ਬੰਦ ਕਰ ਲਓ, ਬਹੁਤ ਟਾਈਮ ਲੱਗ ਜਾਣਾ। ਲੈ ਮੈਂ ਝੂਟੀ ਲਾਣਾ। ਕਿਉਂ ਆਈ ਆਵਾਜ਼ ਤੇ ਜੁਗਦੀ ਕਿ ਨਹੀਂ? ਜਾਂ ਆਵਾਜ਼ ਮਾਰੀ ਨਾ ਉੱਥੋਂ ਹੀ ਮੁੜ ਪਈ ਪਿੱਛੇ। ਦੇਖੋ ਜੀ ਉਹੀ ਖੱਜੀ ਹੈ ਜੀ। ਹਾਂਜੀ ਦੇਖੋ ਜੀ, ਖੱਜੀ ਦੀ ਹਜਾਮਤ ਕੀਤੀ ਆ ਅਸੀਂ। ਹਾਂਜੀ ਹਜਾਮਤ ਕਰਕੇ ਇਹਨੂੰ ਸਾਫ਼ ਕਰ ਦਿੱਤਾ। ਹੁਣ ਦੇਖੋ ਜੀ ਇਹਦੀ ਕਿੱਦਾਂ ਫਸਟ ਕਲਾਸ ਹੁਣ ਕੱਲੇ ਕੱਲੇ ਬੂਟੇ ਨਜ਼ਰ ਆ ਰਹੇ ਆ। ਇਹ ਬੱਚੇ ਆ ਜੀ ਨਾਲ ਇਹਦੇ, ਆ ਦੇਖੋ ਇਹ ਬੱਚੇ ਆ ਇਹਦੇ ਨਾਲ। ਆ ਆਪ ਆ ਵੱਡੀ ਤੇ ਆ ਬੱਚੇ ਨਾਲ। ਤੇ ਇਹਦਾ ਨਾ ਹੁਣ ਸੁਰਾ ਸਾਹਿਬ ਉਹ ਮੁੰਡਿਆਂ ਨੂੰ ਕਹੀ ਇਹਦਾ ਧਿਆਨ ਵੀ ਰੱਖਣ। ਅੱਛਾ ਆਹੋ ਆ ਵੱਖ ਪਾਸਿਆਂ ਤੋਂ ਤਾਂ ਆਪਾਂ ਸਾਰੀ ਵੱਢ ਦਿੱਤੀ ਹੂੰ। ਤੇ ਉਹ ਮਾਈਆਂ ਲੈ ਜਾਂਦੀਆਂ ਚੰਗੇਰਾਂ ਬਣਾਉਣ ਨੂੰ। ਅੱਛਾ ਉਹ ਪੋਲੇ ਆ ਪੋਲੇ ਪੋਲੇ ਜਿਹੜੇ ਆ ਉਹੀ ਆ। ਹੁਣ ਆ ਪੱਤੇ ਜਿਹੜੇ ਬੱਚੇ ਖੜੇ ਆ ਨਾ, ਇਹ ਉਹੀ ਹੈ। ਇਹ ਉਹੀ ਆ। ਇਹਨਾਂ ਦੀਆਂ ਚੰਗੇਰਾਂ ਬਣਦੀਆਂ ਤੇ ਉਹ ਮੁੰਡਿਆਂ ਨੂੰ ਕਹੀ ਧਿਆਨ ਰੱਖਣ, ਉਹਨੂੰ ਇਹ ਨਾ ਵੱਢ ਲੈਣ। ਚਲੋ ਆਹੋ ਖਿਆਲ ਕਰਾਂਗੇ। ਹਾਂ ਧਿਆਨ ਰੱਖਣਾ ਇਹ ਪੈਣਾ। ਖੱਜੀ ਵੱਢਦੇ ਹੋਏ ਨਾ ਜੀ ਟੀਕੇ ਲੱਗਦੇ ਆ ਚਾਚਾ, ਤੇਰੇ ਵੀ ਲੱਗੇ? ਮੇਰੇ 2-3 ਲੱਗੇ ਜੀ, ਹਾਂਜੀ। ਚੰਗੇ ਲੱਗੇ ਜੀ। ਪਰ ਇਹ ਆ ਫਿਰ ਇਹ ਕੰਮ ਜ਼ਰੂਰੀ ਸੀ। ਜ਼ਰੂਰੀ ਸੀ ਕੰਮ। ਜੇ ਹਾਂ ਪੌਦਿਆਂ ਨੂੰ ਲਾ ਕੇ ਫਿਰ ਉਹਨਾਂ ਦਾ ਖਿਆਲ ਵੀ ਕਰਨਾ, ਉਹਨਾਂ ਦੇ ਮਗਰ ਰਹਿਣਾ ਹਾਂ ਵੀ ਕਿਸ ਟਾਈਮ ਕਿਹੜੀ ਸ਼ੈ ਦੀ ਲੋੜ ਆ। ਇਹ ਖਾਲੇ ਦੇ ਉੱਤੇ ਖੱਜੀ ਖਲੋਤੀ ਹੈ, ਪਾਣੀ ਦੀ ਇਹਨੂੰ ਖੁਰਾਕ ਦੀ ਕਮੀ ਨਹੀਂ। ਹਾਂਜੀ ਸਿਰਫ ਆ ਕੱਟ ਵੱਢ ਟਾਈਮ ਨਾ ਹੁੰਦੀ ਰਹੇ, ਬਸ ਘੱਟ ਵੱਧ ਟਾਈਮ ਨਾ ਹੋ ਜਾਏ। ਪਾਣੀ ਤੈਨੂੰ ਆਟੋਮੈਟਿਕ ਹੀ ਲੱਗਦਾ ਰਹਿੰਦਾ ਖਾਲੇ ਲੱਗਦਾ ਰਹਿੰਦਾ। ਬਸ ਇਹ ਆ ਵੀ ਜਦੋਂ ਤੁਸੀਂ ਕਰੋ ਨਾ ਹਾਂਜੀ ਤੇ ਜਾਂ ਸਵੇਰੇ ਤੜਕੇ ਕਰੋ ਜਾਂ ਸ਼ਾਮ ਨੂੰ ਕਰੋ। ਹਾਂ ਅਸੀਂ ਤਾਂ ਹੁਣ ਦੁਪਹਿਰੇ ਐਵੇਂ ਬਸ ਨਾ ਦੁਪਹਿਰੇ ਲੱਗੇ ਅਸੀਂ ਲੱਗੇ ਆ ਦੁਪਹਿਰੇ। ਇੱਥੇ ਗਰਮੀ ਬੜੀ ਆ। ਦਬ ਲਓ ਜੀ ਬਟਨ, ਫਿਰ ਕੋਈ ਹੋਰ ਸ਼ਾਇਦ ਦਿਖਾਣੇ। अस्सलाम वालेकुम। ਸਿਆਣੇ ਕਹਿੰਦੇ ਵੀ ਚੜ ਜਾ ਪੁੱਤ ਸੂਲੀ ਤੇ ਰਾਮ ਭਲੀ ਕਰੇ। ਚਾਚਾ ਹੱਸਿਆ ਕਿਉਂ? ਚਾਚਾ ਪੁਰਾਣਾ ਬੰਦਾ ਤੇ ਸਮਝ ਗਿਆ, ਬੜਾ ਪੁਰਾਣਾ ਖਾਨ ਮੈਂ ਕਿਹਾ। ਉਹ ਹੱਸਿਆ ਤਾਂ ਮੈਂ ਤਾਂ ਹਾਂ ਬਈ ਉਧਰੋਂ ਤਾਂ ਤੂੰ ਕਹਿ ਰਿਹਾ ਚੜ ਜਾ ਸੂਲੀ ਤੇ ਭਲੀ ਰਾਮ ਖਾਜੀ ਕਰੂਗਾ ਜੇ ਸੂਲੀ ਚੜ ਗਿਆ। ਹਾਂ ਇਹ ਨਾ ਜੀ ਕਹਿ ਲਓ ਵੀ ਪੁਰਾਣੇ ਭਲੇ ਸਮੇਂ ਦੀ ਨਾ ਇਹ ਕਹਿ ਲਓ ਵੀ ਸਿਆਣਿਆਂ ਦੀ ਜੁਗਤ ਹੀ ਸੀ ਇਹ। ਵੀ ਕਿਸੇ ਔਖੇ ਕੰਮ ਨੂੰ ਤੋਰਨਾ ਹੋਵੇ ਨਾ ਤੇ ਕਹਿੰਦੇ ਕਿ ਚੜ ਜਾ ਪੁੱਤ ਸੂਲੀ ਤੇ ਰਾਮ ਭਲੀ ਕਰੇ। ਰਾਮ ਭਲੀ ਕਰੇ। ਹਾਂ ਨਾਲੇ ਸੂਲੀ ਤੇ ਚੜਾਤਾ ਨਾਲੇ ਰਾਮ ਭਲੀ ਕਰੇ। ਇਹ ਪੁਰਾਣਾ ਖਾਨ ਤੁਹਾਨੂੰ ਸੁਣਾਇਆ। ਅੱਛਾ ਸੁਣਾਇਆ ਤਾਂ ਤੁਹਾਨੂੰ ਵੀ ਅਸੀਂ ਨਾ ਸਾਡੇ ਇੱਕ ਬਕੈਣ ਦਾ ਰੁੱਖ ਸੀਗਾ, ਉਹ ਪਿਛਲੇ ਪਾਸੇ ਬੜੀ ਵੱਡੀ ਬਕੈਣ ਆ, ਉਹ ਤੁਹਾਨੂੰ ਲਾਗੇ ਜਾ ਕੇ ਦਿਖਾ ਦਾਂਗੇ, ਇੱਥੋਂ ਖਬਰੇ ਦਿਖੇ ਨਾ, ਬਹੁਤ ਵੱਡਾ ਮੋਢਾ ਉਹਦਾ। ਉਹ ਖਾਲੇ ਦੇ ਉੱਤੇ ਖਲੋਤੀ ਸੀ। ਉਹ ਚਾਚਾ ਇੱਕ ਤੋਂ ਨਾ ਗਾਂ ਵਾਧਾ ਵਧਿਆ, ਸਾਰੇ ਖਾਲੇ ਤੇ ਬਕੈਣਾ ਹੀ ਬਕੈਣਾ ਹੋ ਗਿਆ। ਹਾਂ ਉਹਦੇ ਨਾਲ ਬੀ ਪੈ ਗਿਆ ਨਾ ਗਾਂ ਗਾਂ ਗਾਂ। ਹੁਣ ਊੜਾ ਜੂੜਾ ਬਣਿਆ ਪਿਆ, ਵਿੱਚ ਇਦਾਂ ਨਾ ਫਸੇ ਪਈਆਂ ਲਗਰਾਂ ਦੇ ਵਿੱਚ, ਲਗਰਾਂ ਫਸੀਆਂ ਤੁਸੀਂ ਦੇਖੋ ਨਾ ਵੀ ਟਾਹਣੀਆਂ ਚ ਟਾਹਣੀਆਂ ਫਸੀਆਂ। ਅੱਛਾ ਇੱਕ ਤਾਂ ਇਹ ਕਹਿ ਲਓ ਵੀ ਛਾਂਗਣੀਆਂ, ਇਹ ਹੌਲੀਆਂ ਕਰਨੀਆਂ ਹੈ। ਤਾਂ ਕਹਿ ਲਓ ਵੀ ਤੁਸੀਂ ਕਹੋਗੇ ਵੀ ਮੌਸਮ ਨਹੀਂ ਹੈ, ਪਰ ਜਦੋਂ ਮੈਂ ਤੁਹਾਨੂੰ ਛਾਂਗ ਕੇ ਦੱਸੂਗਾ ਨਾ ਵੀ ਮੈਂ ਕਿਉਂ ਛਾਂਗੀਆਂ ਤੇ ਹੁਣ ਕੀ ਕਰਨ ਲੱਗਾ, ਤੁਸੀਂ ਕਹੋਗੇ ਵੀ ਠੀਕ ਆ। ਇਹ ਗੱਲ ਜੁੜਦੀ ਆ ਮੌਸਮ ਨਾਲ ਬਗੈਰ, ਇਸ ਮੌਸਮ 'ਚ ਵੀ ਜੁੜਦੀ। ਕਿੱਦਾਂ? ਇਹਦਾ ਸਿਰ ਛੱਡ ਕੇ ਨਾ ਤੇ ਬਾਕੀ ਅਸੀਂ ਟਾਹਣੀਆਂ ਲਾ ਦੇਣੀਆਂ ਇਹਦੀਆਂ ਜਿੰਨੇ ਵੀ। ਸਾਡੇ ਕੋਲ ਛਾਂ ਨੂੰ ਬਥੇਰੇ ਰੁੱਖ ਆ, ਉਸ ਪਾਸੇ ਵੱਡੀਆਂ ਬਕੈਣਾ ਖਲੋਤੀਆਂ, ਟਾਲੀਆਂ ਵੀ, ਜਾਮਣਾ ਵੀ ਆ, ਇਦਾਂ ਛਾਂ ਨੂੰ ਰੁੱਖ ਬਥੇਰੇ। ਅਸੀਂ ਛਾਂ ਨਹੀਂ ਖਰਾਬ ਕਰ ਰਹੇ, ਅਸੀਂ ਲੋੜ ਨਾਲ ਛਾਂਗ ਰਹੇ ਹਾਂ। ਲੋੜ ਨਾਲ ਕਿਵੇਂ ਛਾਂਗ ਰਹੇ ਹਾਂ? ਇੱਕ ਵਾਰੀ ਮੈਂ ਛਾਂਗ ਕੇ ਹੇਠਾਂ ਆ ਜਾਵਾਂ, ਫਿਰ ਮੈਂ ਤੁਹਾਨੂੰ ਦਿਖਾਣਾ ਵੀ ਇਹ ਵੀ ਕੀ ਲੋੜ ਹੈ ਇਹਦੀ। ਚਾਚਾ ਬੂਟਾ ਹੇਠਾਂ ਕਾਪਾ ਪਿਆ ਤੇ ਆ ਤੂੰ ਲਾਗੇ ਲਾਗੇ ਜਿਹੜੀਆਂ ਉਹ ਵੱਢ ਲਾ ਨਹੀਂ ਦੇ। ਨਾਲੇ ਇਹ ਆ ਨਾ ਵੀ ਹਰ ਦਰਖਤ ਦੇ ਛਾਂ ਦੀ ਨਹੀਂ ਲੋੜ ਹੁੰਦੀ। ਹਾਂਜੀ ਹਾਂ ਇਹ ਨਹੀਂ ਵੀ ਜਿੰਨੇ ਦਰਖਤ ਲਾਏ ਹਰ ਦਰਖਤ ਦੀ ਛਾਂ ਦੀ ਲੋੜ ਆ, ਨਹੀਂ। ਕਈ ਦਰਖਤ ਲੱਕੜ ਵਾਲੇ ਆ, ਕਈ ਓਹੋ ਇਹ ਫਿਰ ਹੱਥ ਜਿੱਦਾਂ ਜਿੱਦਾਂ ਚੱਲਣਾ ਨਾ ਉਦਾਂ ਉਦਾਂ ਹੀ ਚਲਾਵਾਂਗੇ।
ਮੈਂ ਇਹਨੂੰ ਸਾਫ਼ ਕਰਦਾ ਹਾਂ ਵੇਖਾ ਕੋਲ ਹੀ ਆ। ਕੁਆੜੀ ਹੋਵੇ ਤਿੱਖੀ ਮਿੰਟ ਵੀ ਨਹੀਂ ਲੱਗਦਾ। ਹਾਂ ਫੇਰ ਨਹੀਂ ਦੇਰ ਲੱਗਦੀ। ਇਹ ਤਾਂ ਬਹੁਤ ਝਾੜ ਬਣਿਆ ਖੜਾ ਇਹਨਾਂ ਦਾ ਯਾਰ, ਇਹ ਤਾਂ ਵਾਕਈ ਛਾਂਗਣ ਵਾਲੀਆਂ। ਇੰਨਾ ਭਰੁੰਡਾ ਹੀ ਨਾ ਹੋਣ। ਇਹ ਵੀ ਕੋਈ ਪਤਾ ਨਹੀਂ ਹੁਣ ਇਹ ਕੀ ਬਣ ਗਿਆ ਇਹਦਾ? ਇਹ ਉਹ ਫੁੱਟ ਕਰ ਕਰਕੇ ਸਾਡਾ ਤੋਂ ਫੁੱਟ ਕੇ ਬਣ ਗਈ ਨਾ। ਕਿਤੇ ਹੱਥ ਪੁੱਠਾ ਹੋ ਜਾਂਦਾ, ਹੂੰ ਕਿਤੇ ਸਿੱਧਾ। ਲੈ ਹਾਂਜੀ ਚਲਾ। ਐਦਾਂ ਨਾ ਜੀ ਆਹ ਨਿੰਬਾਂ ਦੋਵੇਂ ਸਾਫ਼ ਕਰਤੀਆਂ। ਹੌਲੀ ਹੌਲੀ ਜਿਹੜੀਆਂ ਛਾਣ ਲੀਆਂ ਉਹ ਅਸੀਂ ਰੱਖ ਲਾਂਗੇ, ਬਾਕੀ ਇਦਾਂ ਸਾਫ਼ ਕਰ ਦਾਂਗੇ। ਤੇ ਇਹਨਾਂ ਦਾ ਵਰਤਾਰਾ ਕੀ ਹੈ ਛਾਣ ਕੇ। ਹੁਣ ਆਹ ਮੁੰਡਾ ਲਈ ਜਾਂਦਾ ਨਾ ਛਾਪੇ, ਇੱਕ ਵਾਰੀ ਮੈਂ ਛਾਪੇ ਉੱਥੇ ਲੈ ਜਾਵਾਂ ਡੇਰੇ, ਫਿਰ ਮੈਂ ਤੁਹਾਨੂੰ ਜਾ ਕੇ ਦੱਸਦਾ ਵੀ ਇਹ ਕਿਉਂ ਛਾਂਗੀਆਂ, ਇਹਨਾਂ ਦਾ ਵਰਤਾਰਾ ਕੀ ਆ। ਤੁਹਾਡਾ ਰੂਹ ਰਾਜ਼ੀ ਹੋ ਜਾਊਗਾ ਵੀ ਯਾਰ ਗੱਲ ਠੀਕ ਆ। ਆ ਜੋ ਹੁਣ ਇੱਕ ਵਾਰੀ ਚੱਲਦੇ ਆ ਉੱਥੇ ਤੇ ਤੁਹਾਨੂੰ ਮੈਂ ਦੱਸਦਾ ਵੀ ਇਹਨਾਂ ਨੂੰ ਮੈਂ ਗਾਹਾਂ ਕਰਨਾ ਕੀ ਆ, ਵੀ ਨਿੰਬਾਂ ਕਿਉਂ ਛਾਂਗੀਆਂ, ਵੀ ਨਿੰਬਾਂ ਦਾ ਛਾਂਗ ਕੇ ਵੀ ਕੀ ਕਰਨਾ ਕੀ ਹੈ। ਹੋਰ ਰੁੱਖ ਨਹੀਂ ਮੈਂ ਛਾਂਗਿਆ, ਨਿੰਬਾਂ ਛਾਂਗੀਆਂ। ਨਿੰਬ ਨਹੀਂ ਵੀ ਇਹ ਬਕੈਣ ਹੈ। ਹੁਣ ਇਹ ਮੋਟੀ ਹੋ ਜੂਗੀ, ਆਪਦੀ ਪੋਰੀ ਬਣਾ ਜੂਗੀ, ਕੰਮ ਆ ਜੂਗੀ ਕਿਤੇ। ਲੈ ਛਾਪਾ ਫੜ ਲਓ ਸਾਰੇ, ਆ ਜਾਓ। ਉਹ ਚਾਚੇ ਨੇ ਦੇਖ ਲਾ ਪੂਰਾ ਕਿੱਦਾਂ ਦਿਸਦਾ ਨਹੀਂ ਸੀ ਉਹਦਾ ਮੁੱਢ, ਐਂ ਬਣਾਤੀ ਉਹਨੇ ਨਿੰਬ। ਚਲੋ ਜੀ ਹਾਂਜੀ ਚਲੋ ਜੀ, ਖਿੱਚੋ ਬਈ ਆਪਣਾ ਛਾਪਾ ਖਿੱਚ, ਮੈਂ ਆਪਣਾ ਚੱਕ ਲਿਆ। ਛਾਪੇ ਅਸੀਂ ਲੈ ਜਾਂਦੇ ਆ ਜੀ ਇੱਥੇ ਡੇਰੇ ਦੇ ਲਾਗੇ। ਹੁਣ ਆ ਚਾਚਾ ਜਿੱਦਾਂ ਆ ਨਾ ਇਹਦੇ ਸਿਰ ਹੂੰ ਆ ਇਦਾਂ ਸਿਰਫ ਸਿਰ ਤੋੜੀ ਜਾ। ਅੱਛਾ ਇੱਥੇ ਇਦਾਂ ਕੋਈ ਢੇਰੀ ਲਾ ਲਾ, ਇਦਾਂ ਤੋੜ ਕੇ ਨਾ ਸਿਰ, ਆ ਜਿਹੜੇ ਸਿਰ ਆ ਹੂੰ ਆ ਚੱਕ ਕੇ ਮੁੰਡਿਆ ਪਾਈ ਇਧਰ ਬੱਕਰੀਆਂ। ਆ ਸਿਰ ਉਤਲੇ ਤੋੜ ਕੇ ਨਾ ਤੇ ਅਸੀਂ ਪਾ ਦਾਂਗੇ ਬੱਕਰੀਆਂ ਨੂੰ। ਬੱਕਰੀਆਂ ਨੂੰ ਨਿੰਬ ਦਾ ਇੰਨਾ ਫਾਇਦਾ ਨਾ ਜਿੰਨਾ ਬੰਦੇ ਨੂੰ ਫਾਇਦਾ। ਵੀ ਬੱਕਰੀਆਂ ਖਾਣਗੀਆਂ, ਇੱਕ ਤਾਂ ਖੁਰਕ ਨਹੀਂ ਹੋਊਗੀ ਇਹਨਾਂ ਨੂੰ, ਤੇ ਕੌੜੀ ਹੁੰਦੀ ਨਾ ਨਿੰਮ, ਕੌੜੀ ਹੁੰਦੀ, ਨਿੰਮ ਕੌੜੀ ਹੁੰਦੀ ਆ। ਬੱਕਰੀਆਂ ਨੂੰ ਫਾਇਦਾ ਦਊ। ਤੇ ਨਿੰਮ ਨੂੰ ਫਿਰ ਵੀ ਬੱਕਰੀ ਕੁਛ ਘੱਟ ਖਾਂਦੀ ਆ, ਇਹਨੂੰ ਬਹੁਤ ਖਾਂਦੀ ਆ ਆ ਇਹ ਬਕੈਣ ਬਕੈਣ ਨੂੰ। ਹੈ ਤਾਂ ਇਹ ਵੀ ਕੌੜੀ ਹੋਈ ਆ। ਹਾਂ ਹੈ ਕੌੜੀ। ਅੱਛਾ ਇਦਾਂ ਸਿਰ ਤੋੜ ਕੇ ਨਾ ਜੀ, ਤੇ ਜਿਹੜੇ ਮਗਰ ਆ ਬਚਣੇ ਆ ਡੰਡੇ ਜੇ, ਹਾਂ ਇਹਨਾਂ ਨੂੰ ਅਸੀਂ ਟੁੱਕ ਕੇ ਨਾ ਹੂੰ ਤੇ ਇਦਾਂ ਟੋਟੇ ਕਰਕੇ ਰੱਖ ਲੈਣਾ। ਇਹ ਕੌੜੀ ਹੁੰਦੀ ਹੈ, ਇਹਦੀ ਲੱਕੜ ਵੀ ਕੌੜੀ ਹੁੰਦੀ ਹੈ, ਚੋਂ ਮੁਸ਼ਕ ਵੀ ਆਉਂਦੀ ਹੈ। ਨਾ ਤਾਂ ਇਹਦਾ ਅਸੀਂ ਹੁੱਕਾ ਧਰਨਾ ਵੀ ਹੋਰ ਵਰਤਾਰੇ 'ਚ ਨਹੀਂ ਆਣੀ, ਅਸੀਂ ਇਹਨੂੰ ਸਾਂਭ ਕੇ ਰੱਖਾਂਗੇ। ਤੇ ਸਿਆਲੇ ਦੇ ਵਿੱਚ ਜਦੋਂ ਅੱਗ ਸੇਕਦੇ ਆ, ਕੋਈ ਪ੍ਰਾਹੁਣਾ ਆ ਜਾਂਦਾ, ਕਿਤੇ ਮੱਚ ਲਾਣਾ ਪੈਂਦਾ, ਜਾਂ ਕੁਛ ਆ ਪਕਾਣੀ, ਕੋਈ ਦੇਗ ਦੂਗ ਪਕਾਣੀ ਆ, ਤੇ ਉਦੋਂ ਇਹ ਲੱਕੜਾਂ ਕੰਮ ਆਉਂਦੀਆਂ। ਕਿਸੇ ਡੰਗਰ ਦਾ ਕਿੱਲਾ ਲਾਣਾ ਪੈ ਜਾਂਦਾ, ਕਿੱਲਾ ਲਾਣਾ ਪੈ ਜਾਂਦਾ। ਹਾਂ, ਇਹਨਾਂ ਨੂੰ ਅਸੀਂ ਕੰਮ ਛੱਤ ਤੇ ਦੇ ਹੋਊਗੀ ਉੱਤੇ ਨਾ ਇਹ। ਟੋਟੇ ਕਰਕੇ ਉੱਤੇ ਸਿੱਟ ਲਾਂਗੇ। ਹੁਣ ਹੁੱਕੇ ਵਾਸਤੇ ਤਾਂ ਅਸੀਂ ਕਿੱਕਰ 'ਚ ਰੱਖ ਲਿਆਂਦੀ ਉਹ ਦੇਖ, ਹਾਂ ਕਿਉਂ ਹੁੱਕਾ ਦੀ ਜਿਹੜੀ ਕਿੱਕਰ ਦੀ ਅੱਗ ਆ ਕੋਈ 8 ਪੈਰ ਚੱਲਦੀ ਆ, ਆ ਬਾਕੀ ਤਾਂ ਅੱਗ ਕੱਢਦੀ ਨਹੀਂ 2 ਘੰਟੇ ਵੀ। ਨਾਲੇ ਫਿਰ ਜਿਹੜੀ ਸ਼ਾਇਦ ਚੋਂ ਮੁਸ਼ਕ ਆਉਂਦੀ ਹੋਵੇ ਹੁੱਕੇ 'ਚ ਚੱਲਦੀ ਨਹੀਂ। ਅੱਛਾ ਇਦਾਂ ਲੱਕੜਾਂ ਸਾਂਭ ਕੇ ਰੱਖ ਲੈਣੀਆਂ, ਬਰੀਕਾਂ ਕੋਈ ਚੁੱਲ੍ਹੇ 'ਚ ਕੰਮ ਆ ਜਾਣਗੀਆਂ। ਬਸ ਇਹ ਸੁਨੇਹਾ ਮੈਂ ਦੇ ਰਿਹਾ ਸੀ ਵੀ ਇੱਕ ਤਾਂ ਰੁੱਖ ਹੌਲੇ ਹੋ ਜਾਣਗੇ, ਉਹ ਕੋਈ ਦੂਸਰੇ ਰੁੱਖਾਂ ਨੂੰ ਵਿੱਚ ਹਵਾ ਫਿਰੂਗੀ ਵੀ ਜਿੱਦਾਂ ਵਿੱਚ ਫਸੇ ਹੋਏ ਆ, ਤੇ ਇੱਕ ਚਲੋ ਆ ਸਿਰ ਇਹਨਾਂ ਦੇ ਬੱਕਰੀਆਂ ਖਾਣਗੀਆਂ, ਹਾਂਜੀ, ਕੰਮ ਆ ਜਾਣਗੇ ਕੰਮ ਆ ਪੱਤੇ, ਜਾਣਗੇ। ਤੇ ਲੱਕੜਾਂ ਉਹ ਵੱਖਰੇ ਸਾਂਭ ਕੇ ਰੱਖਣੀਆਂ। ਹੈ ਮੈਂ ਥੋੜੀ ਜੀ ਗੱਲ ਹੁੰਦੀ ਆ, ਥੋੜੀ ਜੀ ਮਿਹਨਤ ਆ, ਤੇ ਹਰ ਸ਼ੈ ਸਾਂਭੀ ਜਾਂਦੀ। ਬੰਦੇ ਇੱਕ ਨੇ ਜੀ ਕੱਲ ਇੱਕ ਫਿਲਮ ਬਣਾਈ, ਉਹ ਕਹਿੰਦਾ ਜੀ ਬੰਦੇ ਕਹੀ ਜਾਂਦੇ ਆ ਜੀ ਬੱਕਰੀਆਂ ਰੱਖ ਲਓ, ਬੱਕਰੀਆਂ ਰੱਖ ਲਓ, ਬਈ ਚਾਚਾ ਕਹਿੰਦਾ ਜੀ ਇਹ ਕੋਈ ਸੌਖਾ ਕੰਮ ਨਹੀਂ ਹੈ, ਲੋਕਾਂ ਦੇ ਪੈਸੇ ਖਰਾਬ ਨਾ ਕਰਾਓ ਤੇ ਅੱਛਾ। ਪੁੱਠੀ ਮਾਤ ਨਾ ਦਿਓ, ਹਰ ਬੰਦੇ ਨੂੰ ਬੱਕਰੀਆਂ ਵਾਲ ਨਾ ਲਾਓ। ਇਹ ਅੱਛਾ। ਮੁੰਡੇ ਕਿਸੇ ਨੇ ਗੱਲ ਕੀਤੀ ਅੱਛਾ। ਫਿਲਮ ਦੇ ਵਿੱਚ। ਹੂੰ ਮੈਂ ਉਹਨੂੰ ਯਾਰ ਇਹ ਗੱਲ ਕਰਦਾ, ਮੇਰੀ ਗੱਲ ਸੁਣ, ਅਸੀਂ ਇਹ ਕਦੋਂ ਕਿਹਾ ਵੀ ਤੁਸੀਂ ਪੈਂਦੇ ਲੈਂਦੇ ਹੀ 100 ਬੱਕਰੀ ਲਿਆਓ? ਨਹੀਂ 5-10 ਰੱਖੋ, ਹਾਂ ਤੇ ਕਿਸੇ ਦੇ ਕਹਿਣ 'ਚ ਨਾ ਉਹ ਜਿਹੜੀਆਂ ਛਾਵਾਂ ਤੁਹਾਡੇ ਕੋਲ ਹੈ ਨਾ ਉਹੀ ਵਰਤਾਰੇ 'ਚ ਲਿਆਓ। ਅਸੀਂ ਹੁਣ ਕੋਈ ਛਾਂ ਵਾਸਤੇ ਕੋਈ ਉਹ ਤਾਂ ਨਹੀਂ ਪਾਇਆ, ਕੋਈ ਇਮਾਰਤ ਤਾਂ ਨਹੀਂ ਬਣਾਤੀ ਛਾਂ ਵਾਸਤੇ, ਖਰਚਾ ਤਾਂ ਨਹੀਂ ਕੀਤਾ। ਆ ਜਾਲੀ ਲਾਈ ਆ ਰੁੱਖ ਜਾਮਣ ਦਾ, ਅਸੀਂ ਛਾਵੇਂ ਖਲੋਤੀਆਂ। ਜਿਹੜੀ ਛਾਵਾਂ ਤੁਹਾਡੇ ਹੈ ਨਾ ਲਾਗੇ ਕੋਲ, ਉਹਨਾਂ ਨੂੰ ਵਰਤੋ। ਮਤਲਬ ਕਿ ਜਿੰਦੀ ਮਜਬੂਰੀ ਆ, ਜਿੰਦੇ ਕੋਲ ਜ਼ਮੀਨ ਹੈ ਨਹੀਂ, ਦਰਖਤ ਹੈ ਨਹੀਂ, ਉਹ ਆਪਣਾ ਕੋਈ ਬਰਾਂਡਾ ਜਿਹਾ ਬਣਾ ਲਵੇ, ਛਪਰਾ ਬਣਾ ਲਵੇ ਉੱਤੇ ਛਾਂ ਲਈ। ਤੇ ਨਾਲੇ ਮੈਂ ਗੱਲ ਕਰਦਾ, ਜਦੋਂ 5-10 ਬੱਕਰੀਆਂ ਤੋਂ ਹਾਂਜੀ। ਸ਼ੁਰੂ ਕਰੋਗੇ ਨਾ, ਸਾਡੇ ਉਸਤਾਦਾਂ ਨੇ ਵੀ ਇਹੀ ਗੱਲ ਦੱਸੀ ਹੈ ਵੀ 5-10 ਤੋਂ ਸ਼ੁਰੂ ਕਰੋ, ਤੁਸੀਂ ਸੌਖੇ ਹੋ ਜਾਓਗੇ, ਕਾਰੀਗਰ ਹੋ ਜਾਓਗੇ, ਪਤਾ ਲੱਗ ਜਾਊਗਾ ਕਿੰਨਾ ਕੁ ਖਰਚਾ ਤੁਸੀਂ ਕਰ ਸਕਦੇ ਆ, ਨਹੀਂ ਕਰ ਸਕਦੇ। ਜਿਹੜੇ ਬੰਦੇ ਨੇ ਪੈਂਦੇ ਲੈਂਦੇ 50 ਜਾਂ 100 ਲਿਆਂਦੀ,
ਉਹਨੇ ਤਾਂ ਫਿਰ ਨੁਕਸਾਨ ਹੀ ਕਰਨਾ। ਹਾਂਜੀ, ਅਸੀਂ ਤਾਂ ਕਦੀ ਵੀ ਇਹ ਗੱਲ ਨਹੀਂ ਕੀਤੀ। ਅਸੀਂ ਤਾਂ ਆਪ ਵੀ 10 ਰੱਖੀਆਂ, 10 ਸਾਡੇ ਸੂਤ ਆਊਗੀਆਂ ਅਸੀਂ ਗਾਂ ਵਧਾ ਲਾਂਗੇ, ਨਾ ਸੂਤ ਆਈਆਂ ਅਸੀਂ ਨਾ ਵਧਾਵਾਂਗੇ। ਨਾ ਵਧਾਵਾਂਗੇ। ਇਹ ਕੋਈ ਤੁਸੀਂ ਕੋਈ ਸਟਾਮ ਦੇ ਦਿੱਤਾ ਲਿਖ ਕੇ ਬਈ ਤੁਸੀਂ ਜ਼ਰੂਰ ਘਾਟਾ ਹੀ ਖਾਣਾ। ਬੰਦਾ ਦਿਮਾਗ ਹਾਜ਼ਰ ਕਰੇ, ਨਾ ਘਾਟਾ ਖਾਵੇ, ਥੋੜੀਆਂ ਰੱਖੇ, ਤਜਰਬਾ ਕਰੇ। ਅਸੀਂ ਇੱਕ ਥਾਂ ਤੇ ਗਏ ਆ, ਉਸ ਬੰਦੇ ਕੋਲ ਇਸ ਟਾਈਮ 300 ਤੋਂ ਉੱਤੇ ਜਾਨਵਰ ਆ। ਜਿੱਦਣ ਉਹਨੂੰ ਪੁੱਛਿਆ ਵੀ ਤੂੰ ਚਾਲੂ ਕੰਮ ਕੀਤਾ, ਤੂੰ ਕਿੰਨਿਆਂ ਤੋਂ ਕੀਤਾ, ਉਹ ਕਹਿੰਦਾ ਮੈਂ 2 ਬੱਕਰੀਆਂ ਤੋਂ। 2 ਬੱਕਰੀਆਂ ਤੋਂ। 2 ਬੱਕਰੀਆਂ 2 ਸਾਲ ਰੱਖੀਆਂ, ਉਹਨਾਂ ਨੂੰ ਵਧਾਇਆ, ਦੇਖਿਆ, ਫਿਰ ਉਹਨੇ ਉਹਨਾਂ ਦੋਵਾਂ ਤੋਂ 300 ਨਹੀਂ ਬਣਾਈਆਂ, ਫਿਰ ਉਹਨੇ ਮੁੱਲ ਵੀ ਮੁੱਲ ਲਈ। ਵੀ ਲਈ। ਪਰ ਉਹਨਾਂ ਦੋਵਾਂ ਨੂੰ ਕਹਿੰਦਾ ਮੈਂ ਦੇਖ ਕੇ ਦੇਖਿਆ ਵੀ ਯਾਰ ਇਹ ਮੇਰੇ ਕੰਮ ਕਰਨ ਦਾ ਹੈ ਜਾਂ ਨਹੀਂ। ਨਹੀਂ ਤੁਸੀਂ ਵੀ 1-2 ਰੱਖ ਕੇ ਦੇਖ ਲਓ, ਜੇ ਤੁਹਾਡੇ ਸੂਤ ਆਵੇ ਤੁਸੀਂ ਕਰ ਲਓ, ਨਹੀਂ ਆਵੇ ਨਾ ਕਰੋ। ਨਾ ਕਰੋ। ਇਹ ਤਾਂ ਨਾ ਕਹੋ ਵੀ ਅਸੀਂ ਧੱਕੇ ਤੋਂ ਰਖਾ ਰਹੇ ਹਾਂ ਕਿ ਨਹੀਂ। ਨਹੀਂ ਨਹੀਂ, ਅਸੀਂ ਕਦੋਂ ਕਹਿੰਨੇ ਆ। ਹਾਂ, ਅਸੀਂ ਤਾਂ ਕਾਰੋਬਾਰ ਦਿਖਾਇਆ, ਜਿੱਦਾਂ ਕੱਲ ਬਾਗ ਦਿਖਾਇਆ ਆੜੂਆਂ ਹਾਂਜੀ, ਦਾ ਹਾਂਜੀ। ਕਾਰੋਬਾਰ। ਇਦਾਂ ਨਿੱਕੇ ਮੋਟੇ ਕਾਰੋਬਾਰ ਅਸੀਂ ਤਾਂ ਆਪਣੇ ਧੀ ਪੁੱਤਰਾਂ ਨੂੰ ਦਿਖਾਉਂਦੇ ਆ। ਅਸੀਂ ਕੋਈ ਧੌਣ ਤੋਂ ਫੜ ਕੇ ਨਹੀਂ ਕਹਿੰਦੇ ਵੀ ਇਹੀ ਕਰਨਾ। ਨਾ ਨਾ, ਕਰਨਾ ਉਹ ਆ ਜਿਹੜਾ ਤੁਹਾਨੂੰ ਸੂਤ ਆਵੇ, ਸੂਤ ਆਵੇ, ਤੁਹਾਨੂੰ ਚੰਗਾ ਲੱਗੇ। ਚੰਗਾ ਲੱਗੇ। ਹਾਂ। ਸਾਨੂੰ ਆ ਸੂਤ ਆਇਆ ਅਸੀਂ ਆਹ ਕਰ ਲਿਆ, ਹੂੰ। ਤੁਹਾਨੂੰ ਕੋਈ ਹੋਰ ਸੂਤ ਆਉਂਦਾ ਤੁਸੀਂ ਉਹ ਕਰ ਲਓ। ਉਹ ਕਰ ਲਓ। ਇਹ ਚ ਕੋਈ ਆਪਣੀ ਲੜਾਈ ਹੈ? ਨਹੀਂ ਨਹੀਂ, ਕੋਈ ਨਹੀਂ। ਹਾਂ। ਤੇ ਆ ਰੁੱਖਾਂ ਦੀ ਸਾਂਭ ਵੀ ਤੁਹਾਨੂੰ ਦੱਸਤੀ। ਤੇ ਇੱਥੇ ਹੁਣ ਸਾਡੀ ਫਿਲਮ ਪੂਰੀ ਹੋ ਗਈ ਤੇ ਕਹਿ ਲਓ ਵੀ ਸਿਖਰ ਦੁਪਹਿਰਾ ਟਿਕਿਆ। ਸ਼ਾਮ ਨੂੰ ਫਿਰ ਅਸੀਂ ਹੋਰ ਕੰਮ ਕਰਨਾ ਸੀ। ਅਸੀਂ ਕਿਹਾ ਵੀ ਪਹਿਲਾਂ ਆ ਨਿਬੇੜ ਲਈਏ। ਤੇ ਦੁਆਵਾਂ 'ਚ ਯਾਦ ਰੱਖਿਓ, ਜਿੱਥੇ ਰਹੋ ਸੁਖੀ ਰਹੋ। ਸੁਖੀ ਰਹੋ, ਅੱਲਾਹ ਰੱਬ ਤੁਹਾਨੂੰ ਸਿਹਤ ਤੰਦਰੁਸਤੀ ਤੰਦਰੁਸਤੀ ਦੇਵੇ। ਦੇਵੇ। ਇਹਦੇ ਤੋਂ ਵੱਡੀ ਨੇਮਤ ਕੋਈ ਨਾ, ਨਹੀਂ, ਇਹਦੇ ਤੋਂ ਵੱਡੀ ਦੁਆ ਕੋਈ ਨਹੀਂ। ਨਾ। ਤੰਦਰੁਸਤੀ ਮੰਗੋ ਇੱਕ ਦੂਏ ਵਾਸਤੇ। ਹਾਂਜੀ ਹਾਂਜੀ, ਤੇ ਬੜੀ ਮਿਹਰਬਾਨੀ ਜੀ, ਜਿਉਂਦੇ ਵਾਸਤੇ ਰਹੋ ਜੀ, ਦੱਬ ਲਓ ਜੀ। ਅੱਲਾਹ।